ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪੰਜਾਬੀ ਰੇਡੀਓ ਯੂਐਸਏ ਦਾ ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਆਪਾਂ ਕਿਸੇ ਵੀ ਅਹਿਮ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇੱਥੋਂ ਦੇ ਜਾਂ ਉੱਥੋਂ ਦੇ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਤੇ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਅੱਜ ਕਿਉਂਕਿ ਬੁੱਧਵਾਰ ਆ ਤੇ ਅੱਜ ਬੁੱਧਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਟਰੱਕਰਸ ਵੀਰਾਂ ਦੇ ਨਾਲ ਤਾਲੁਕਾਤ ਰੱਖਦੇ, ਉਹਨਾਂ ਦੇ ਨਾਲ ਸੰਬੰਧ ਰੱਖਦੇ ਕਿਸੇ ਮਸਲੇ ਨੂੰ ਲੈ ਕੇ ਗੱਲਬਾਤ ਕਰਾਂਗੇ। ਗੱਲਬਾਤ ਕਰਾਂਗੇ ਫਰੌਡ ਦੀ, ਕਿ ਟਰੱਕਰਸ ਨੂੰ ਕਿਸ ਤਰ੍ਹਾਂ ਦੇ ਫਰੌਡਸ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਵੇਂ ਭੋਲੇ-ਭਾਲੇ ਮਿਹਨਤੀ ਟਰੱਕਾਂ ਵਾਲਿਆਂ ਨੂੰ ਜਿਹੜੇ ਫਰੌਡੀਏ ਨੇ, ਜਿਹੜੇ ਇਹਨਾਂ ਚੀਜ਼ਾਂ ਦੀ ਤਾਕ ਦੇ ਵਿੱਚ ਹੀ ਰਹਿੰਦੇ ਨੇ, ਉਹ ਕਿਵੇਂ ਨਿਸ਼ਾਨਾ ਬਣਾਉਂਦੇ ਨੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਕਈ ਵਾਰੀ ਪੈਸੇ ਮਾਰੇ ਜਾਂਦੇ ਨੇ, ਕਈ ਵਾਰੀ ਫੇਕ ਲੋਡ, ਕਈ ਵਾਰੀ ਕਿਵੇਂ, ਕਈ ਵਾਰੀ ਕਿਵੇਂ। ਸੋ ਇਸ ਤਰ੍ਹਾਂ ਦੀਆਂ ਉਹਨਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਤੇ ਜ਼ੈਂਡਰ ਗਰੁੱਪ ਵਾਲੇ, ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਜੇਕਰ ਤੁਹਾਡੇ ਨਾਲ ਵੀ ਲੰਘੇ ਦਿਨਾਂ ਦੇ ਵਿੱਚ ਤੁਹਾਡਾ ਵੀ ਕਿਸੇ ਫਰੌਡ ਕਰਨ ਵਾਲੇ ਦੇ ਨਾਲ ਵਾਹ ਪਿਆ, ਜਾਂ ਤੁਹਾਡੇ ਨਾਲ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹਾ ਐਕਸਪੀਰੀਅੰਸ ਹੋਇਆ, ਟਰੱਕਿੰਗ ਇੰਡਸਟਰੀ ਦੇ ਨਾਲ ਤੁਸੀਂ ਜੁੜੇ ਹੋਏ ਹੋ, ਤਾਂ ਸਾਡੇ ਨਾਲ ਸਾਂਝਾ ਜ਼ਰੂਰ ਕਰਿਓ 408 272 5200 ਉੱਤੇ। ਸੋ ਨਾਲ ਜੋੜਦੇ ਹਾਂ ਬਲਵਿੰਦਰ ਕੌਰ ਜੀ ਨੂੰ ਤੇ ਉਹਨਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਚਰਚਾ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਵਿਸ਼ੇ ਤਾਂ ਵੈਸੇ ਤੁਸੀਂ ਐਵਰੀਡੇ ਕੋਈ ਨਾ ਕੋਈ ਲੈ ਕੇ ਆਉਂਦੇ ਆ, ਪਰ ਅੱਜ ਜੀ। ਜਿਹੜਾ ਹੈਗਾ ਇਹ ਇਸ ਦੇ ਨਾਲ ਸਾਡਾ ਵਾਹ ਵਾਸਤਾ ਜਿਹੜਾ ਬਹੁਤ ਪੈਂਦਾ ਆ। ਹੂੰ। ਬਹੁਤ ਸਾਰੀਆਂ ਸਟੋਰੀਆਂ ਆ ਜਿਹੜੀਆਂ ਉਹ ਰੇਡੀਓ ਤੇ ਕਾਲ ਕਰਕੇ ਦੱਸੀਆਂ ਜਾਂਦੀਆਂ ਆ। ਜੀ। ਬਹੁਤ ਸਾਰੇ ਤੁਸੀਂ ਜ਼ਿਕਰ ਕੀਤਾ ਆ ਵੀ ਕਈ ਵਾਰੀ ਉਹਨਾਂ ਦੇ ਨਾਲ ਫਰੌਡ ਹੋ ਜਾਂਦਾ ਆ, ਲੁੱਟੇ ਪੁੱਟੇ ਜਾਂਦੇ ਆ। ਕਈ ਵਾਰੀ ਕਿੱਡੇ ਕਿੱਡੇ ਬਿਜ਼ਨਸ ਹੈਗੇ ਆ। ਹੂੰ। ਪਹਿਲੀ ਤੇ ਗੱਲ, ਜਿਹੜਾ ਆਪਾਂ ਇੱਕ ਟਰੱਕ ਨੂੰ ਡਰਾਈਵ ਕਰ ਰਹੇ ਆ, ਜੀ। ਉਹ ਦੇਖੋ ਕਈ ਥਾਵਾਂ ਤੇ ਉਹਨੇ ਦਾ ਘਰ ਆ ਜਾਂਦਾ ਆ, ਹੂੰ। ਜਿੱਡਾ ਉਹ ਟਰੱਕ ਹੁੰਦਾ ਆ। ਜੀ। ਤੇ ਬਹੁਤ ਸਾਰੇ ਲੋਕਾਂ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਵੀ ਆ, ਜਿਨ੍ਹਾਂ ਦੀਆਂ ਵੱਡੀਆਂ ਕੰਪਨੀਆਂ ਆ, ਉਹਨਾਂ ਨਾਲ ਫਰੌਡ ਹੁੰਦਾ, ਪਰ ਇੰਨਾ ਨਹੀਂ ਹੁੰਦਾ, ਜੀ। ਬਹੁਤਾ ਜ਼ਿਆਦਾ ਨਹੀਂ ਹੁੰਦਾ। ਕਿਉਂਕਿ ਸਮੇਂ ਦੇ ਨਾਲ ਨਾਲ ਜਿਉਂ-ਜਿਉਂ ਤੁਹਾਡੇ ਜ਼ਿਆਦਾ ਪੈਸੇ ਖਰਚ ਹੁੰਦੇ ਆ, ਤੁਸੀਂ ਬਿਜ਼ਨਸ ਦੇ ਵਿੱਚ ਚਲੇ ਜਾਂਦੇ ਆ, ਜੀ। ਤੇ ਫਿਰ ਤੁਸੀਂ ਥੋੜ੍ਹੇ ਸਿਆਣੇ ਹੋ ਜਾਂਦੇ ਆ ਵੀ ਹੁਣ ਕਿਵੇਂ ਸੰਭਲ ਕੇ ਚੱਲਣਾ ਆ। ਲਾਲਚ ਵੀ ਹੁੰਦਾ ਆ, ਆਪਾਂ ਪੈਸੇ ਕਿੱਥੋਂ ਬਣਾਉਣੇ ਆ, ਕਿੱਥੇ ਖਰਚਣੇ ਆ, ਕਿੰਨੇ ਦੇਣੇ ਆ, ਕੀ ਕਰਨਾ ਆ। ਹੂੰ। ਉੱਥੇ ਵੱਡੇ ਜਿਹੜੇ ਹੁੰਦੇ ਆ ਨਾ, ਉਹਨਾਂ ਦੀਆਂ ਜਿਹੜੀਆਂ ਸਟੋਰੀਆਂ ਆ ਬਹੁਤ ਘੱਟ ਸੁਣਨ ਨੂੰ ਮਿਲਦੀਆਂ। ਜੀ। ਤੇ ਜਿਹੜੇ ਹੁੰਦੇ ਆ ਨਾ ਛੋਟੇ, ਜਿਨ੍ਹਾਂ ਨੇ ਹਜੇ ਸ਼ੁਰੂ ਕੀਤਾ ਹੁੰਦਾ ਆ, ਵੱਡਾ ਬਿਜ਼ਨਸ ਬਣਾਉਣਾ ਆ ਅਸੀਂ, ਜਾਂ ਜਿਨ੍ਹਾਂ ਦੇ ਕੋਲ ਆਪਣਾ ਟਰੱਕ ਹੈਗਾ ਆ, ਜਾਂ ਜਿਨ੍ਹਾਂ ਹੂੰ। ਨੇ ਕਿਸੇ ਦਾ ਚਲਾਉਂਦੇ ਸੀ, ਜਿਨ੍ਹਾਂ ਨੇ ਆਪਣਾ ਲੈਣਾ ਆ। ਜੀ। ਇਸ ਤਰ੍ਹਾਂ ਦੀਆਂ ਸਟੋਰੀਆਂ ਮੈਨੂੰ ਸੁਣਨ ਨੂੰ ਬਹੁਤ ਮਿਲੀਆਂ, ਕਿਉਂਕਿ ਜਿਹੜੇ ਦੁੱਖ ਹੁੰਦੇ ਆ ਜਦੋਂ ਆਪਾਂ ਸਾਂਝੇ ਕਰਦੇ ਆ ਵੀ ਇਹਨਾਂ ਦੁੱਖਾਂ ਨੂੰ ਸਾਡਿਆਂ ਨੂੰ ਜੀ। ਕਿਸੇ ਨਾ ਕਿਸੇ ਤਰ੍ਹਾਂ ਉਹ ਏਅਰ ਤੇ ਲਿਆਂਦਾ ਜਾਵੇ। ਕਿਉਂਕਿ ਹੂੰ। ਜਦੋਂ ਕਹਿੰਦੇ ਕਿਸੇ ਦੁੱਖ ਦੇ ਥਾਂ ਦੇ ਉੱਤੇ ਮਲਮ ਪੱਟੀ ਕੀਤੀ ਜਾਵੇ ਨਾ, ਜੀ। ਫਿਰ ਬੋਡੀ ਨੂੰ ਸਕੂਨ ਜਿਹਾ ਆਉਂਦਾ ਆ, ਮਨ ਨੂੰ ਹੂੰ। ਸਕੂਨ ਜਿਹਾ ਆਉਂਦਾ ਆ। ਜੀ। ਕਈ ਵਾਰੀ ਕਾਲਸ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਆ ਕਿ ਬੰਦੇ ਨੂੰ ਆਪ ਸੋਚ ਕੇ ਹੁੰਦਾ ਆ ਵੀ ਕੀ ਤੁਸੀਂ ਭੋਲੇ ਭਾਲੇ ਆ, ਤਾਂ ਹੂੰ। ਤੁਹਾਡੇ ਨਾਲ ਹੋ ਗਿਆ। ਜੀ। ਕੀ ਅਸੀਂ ਕਿਤੇ ਲਾਲਚ ਬਸ ਹੋ ਕੇ ਤਾਂ ਨਹੀਂ ਇਹ ਕੰਮ ਕਰ ਲਏ, ਜੀ। ਕਿਉਂਕਿ ਅਸੀਂ ਦੇਖਿਆ ਹੀ ਕੁਛ ਨਹੀਂਗਾ, ਤਾਂ ਅਸੀਂ ਹੂੰ। ਲੁੱਟੇ ਪੁੱਟੇ ਗਏ ਆ। ਤੇ ਜਾਂ ਫਿਰ ਬਹੁਤੀ ਵਾਰੀ ਮੜ ਦਿੱਤਾ ਜਾਂਦਾ ਆ, ਜਾਂ ਆਪਾਂ ਸੱਚੀ ਏਦਾਂ ਦੀ ਗੱਲ ਆ ਜੀ। ਕਿ ਜਦੋਂ ਬਿਜ਼ਨਸ ਅਸੀਂ ਆਪਣਿਆਂ ਦੇ ਨਾਲ ਕਰਦੇ ਆ, ਏਦਾਂ ਹੁੰਦਾ ਆ। ਹੂੰ। ਸੋ ਕਿਸੇ ਬਿਜ਼ਨਸ ਦਾ ਕਈ ਵਾਰੀ ਕਹਿੰਦੇ ਹੁੰਦੇ ਆ ਵੀ ਤੁਸੀਂ ਚਲੋ ਇਹਦੇ ਤੇ ਇੱਕ ਸ਼ੋਅ ਕਰ ਦਿਓ, ਉਹਦਾ ਕੋਈ ਸਲਿਊਸ਼ਨ ਨਹੀਂ ਹੁੰਦਾ। ਜੀ। ਜੀ। ਜਿੰਨਾ ਚਿਰ ਤੁਸੀਂ ਆਪ ਬਿਜ਼ਨਸ ਕਰਦੇ ਆ, ਤੁਸੀਂ ਐਡਾ ਵੱਡਾ ਬਿਜ਼ਨਸ ਕਰਦੇ ਆ। ਕਈ ਹੂੰ। ਵਾਰੀ ਜਿਹੜੇ ਤੁਸੀਂ ਟਰੱਕ ਡਰਾਈਵ ਕਰਦੇ ਆ ਜਾਂ ਟਰੱਕ ਚਲਾਉਂਦੇ ਆ, ਜੀ। ਤੇ ਸ਼ਾਇਦ ਕਈ ਵਾਰੀ ਮੈਂ ਦੂਸਰੇ ਸ਼ੋਆਂ ਦੇ ਵਿੱਚ ਗੱਲ ਕਰ ਚੁੱਕੀ ਆ ਹੂੰ। ਕਿ ਉਹਦੇ ਵਿੱਚ ਕਈ ਵਾਰੀ ਨਾ ਇਸ ਚੀਜ਼ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ। ਜੀ। ਜੀ। ਮਾਨਤਾ ਨਹੀਂ ਦਿੰਦੇ। ਹਾਂ, ਹੂੰ। ਪੈਸੇ ਸਾਰਿਆਂ ਨੂੰ ਚੰਗੇ ਲੱਗਦੇ ਆ। ਹੂੰ। ਹੂੰ।
ਬਹੁਤੀ ਰਿਸਪੈਕਟਡ ਜਿਹੜਾ ਕਮਿਊਨਿਟੀ ਦੇ ਵਿੱਚ ਨਹੀਂ ਸਮਝਿਆ ਜਾਂਦਾ। ਹਾਂ, ਮੈਂ ਕਹੂੰਗੀ ਮੈਂ ਇੱਥੇ ਰੇਡੀਓ ਤੇ ਬੈਠੀ ਹਾਂ, ਮੈਂ ਬੋਲਦੀ ਹਾਂ, ਮੈਂ ਬਹੁਤ ਰਿਸਪੈਕਟਡ ਹਾਂ। ਹੂੰ, ਹੂੰ, ਸ਼ਾਇਦ ਬਹੁਤ ਸਾਰੇ ਲੋਕੀ ਕਹਿਣਗੇ ਵੀ ਇਹ ਕੀ ਆ, ਬੋਲੀ ਜਾਂਦੇ ਆ, ਇਹਨਾਂ ਦੀ ਜੌਬ ਕਿੱਦਾਂ ਦੀ ਹੈਗੀ ਆ, ਹੂੰ, ਹੂੰ, ਸਾਰਿਆਂ ਨੂੰ ਚੰਗੀ ਨਹੀਂ ਲੱਗਦੀ। ਜੀ, ਸੋ ਚਲੋ ਮਿਹਨਤ ਕਰਦੇ ਆ ਤੁਸੀਂ, ਐਡਾ ਹੂੰ, ਵੱਡਾ ਤੁਹਾਡੇ ਕੋਲ ਟਰੱਕ ਹੁੰਦਾ ਤੁਹਾਡਾ। ਜੀ, ਬਿਲਕੁਲ। ਪਹਿਲੀ ਤਾਂ ਗੱਲ ਉਹਦੇ ਕੋਲ ਦੀ ਲੰਘਦਿਆਂ ਡਰ ਲੱਗਦਾ ਹੂੰ, 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 ਤੇ ਜੀ। ਡਰ ਲੱਗਣ ਦੇ ਕਈ ਕਾਰਨ ਆ। ਸਾਰੇ ਜ਼ਿੰਮੇਵਾਰ ਉਹਦੇ ਲਈ ਨਹੀਂ ਹੁੰਦੇ। ਨਹੀਂ ਕਈ ਹੁੰਦੇ, ਵਾਰੀ ਬਿਲਕੁਲ ਸਹੀ। ਕਈ ਵਾਰੀ ਕਾਰ ਵਾਲਾ ਵੀ ਜ਼ਿੰਮੇਵਾਰ ਹੁੰਦਾ ਹੁੰਦਾ, ਉਹਦੇ ਹੁੰਦਾ, ਲਈ, ਬਿਲਕੁਲ। ਹਨਾ। ਜੀ, ਤੇ ਚਲੋ ਉਹ ਇੱਕ ਵੱਖਰਾ ਵਿਸ਼ਾ ਹੈਗਾ ਆ। ਹੂੰ, ਤੇ ਤੁਸੀਂ ਚਲਾਉਂਦੇ ਆ, ਤੁਸੀਂ ਮਾਲਕ ਆ ਉਹਨਾਂ ਚੀਜ਼ਾਂ ਦੇ। ਜੀ, ਪਰ ਤੁਹਾਨੂੰ ਸਮਾਰਟ ਹੋਣ ਦੀ ਲੋੜ ਆ। ਬਿਲਕੁਲ ਸਹੀ, ਬਿਲਕੁਲ। ਅੱਗੇ ਤੁਸੀਂ ਹੁਣ ਫਰਜ਼ ਕਰੋ ਤੁਸੀਂ ਟਰੱਕ ਲੈ ਲਿਆ, ਹਾਂਜੀ। ਟਰੇਲਾ ਲੈ ਲਿਆ, ਟਰੈਵਲਰ ਲੈਣਾ ਆ ਜਾਂ ਤੁਸੀਂ ਆਰਡਰ ਕੀਤਾ ਕੁਛ ਵੀ। ਹੂੰ, 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 ਆਪਾਂ ਇੰਨੇ ਕਾਮਲੇ ਕਿਵੇਂ ਹੋ ਗਏ ਵੀ ਕਿਸੇ ਤੋਂ ਪੇਪਰ ਵਰਕ ਹੀ ਨਹੀਂ ਲੈਂਦੇ ਹੈਗੇ? ਹੂੰ, ਜੀ, ਕਿਵੇਂ ਸਾਡੇ ਵਿੱਚ ਇੰਨਾ ਕਮਲ ਆ ਗਿਆ ਵੀ ਹਾਂ, ਜੀ, ਅਸੀਂ ਪੈਸੇ ਦੇ ਦਿੱਤੇ ਇੰਨੇ ਸਾਰੇ ਹੂੰ, ਤੇ ਅਸੀਂ ਉਹ ਜੇ ਪੇਪਰ ਵਰਕ ਲਿਆ ਵੀ ਆ ਹੂੰ, ਤੇ ਉਹਦੇ ਵਿੱਚ ਕੁਛ ਲਿਖਿਆ ਪੜਿਆ ਹੀ ਨਹੀਂਗਾ। ਜੀ, ਹਾਂ, ਉਹਦੀ ਡਾਊਨ ਪੇਮੈਂਟ ਦਿੱਤੀ, ਜੀ, ਸਾਈਨ ਕੀਤੇ ਪੇਪਰ ਤੇ, ਪੇਪਰ ਜੇਬ ਦੇ ਵਿੱਚ। ਫਿਰ ਉਡੀਕੀ ਹੂੰ, ਜਾਂਦੇ ਰੋਜ਼ ਫੋਨ ਕਦੋਂ ਆਊਗਾ ਸਾਨੂੰ। ਜੀ, 5 ਮਹੀਨੇ ਲੰਘ ਗਏ, 6 ਮਹੀਨੇ ਲੰਘ ਗਏ। ਕੋਈ ਹੂੰ, ਹੱਦ ਹੁੰਦੀ ਆ ਕਿਸੇ ਚੀਜ਼ ਦੀ। ਬਿਲਕੁਲ ਕਿਸੇ ਨੇ ਸਹੀ ਹੈ, ਕੱਪ ਬਿਲਕੁਲ। ਕਿਸੇ ਨੇ ਕੱਪੜੇ ਵੀ ਸਮਾਉਣੇ ਦਿੱਤੇ ਹੋਣ ਨਾ, ਉਹ ਹੂੰ, ਵੀ ਉਹਨੂੰ ਆਸ ਹੁੰਦੀ ਆ ਵੀ ਮੇਰੇ ਕੱਪੜੇ ਆਉਣੇ ਆ ਤੇ ਮੈਂ ਨਵੇਂ ਕੱਪੜੇ ਪਾਉਣੇ ਆ। ਬਿਲਕੁਲ, ਬਿਲਕੁਲ, ਇਹ ਤਾਂ ਹੈ। ਤੇ ਇਹ ਤਾਂ ਹੁਣ ਤੁਸੀਂ ਚੀਜ਼ ਲੈਣੀ ਆ, ਆਪਣਾ ਬਿਜ਼ਨਸ ਕਰਨਾ ਆ। ਹੂੰ, ਹੁਣ ਟਰੇਲਿਆਂ ਦੇ ਬਹੁਤ ਕਾਲਸ ਆਈਆਂ। ਜੀ, ਮੈਂ ਤੇ ਬਹੁਤ ਕਾਲਸ ਅਟੈਂਡ ਕੀਤੀਆਂ ਇਹਨਾਂ ਚੀਜ਼ਾਂ ਦੀਆਂ ਕਿ ਟਰੇਲੇ ਜਿਹੜੇ ਆ ਉਹ ਆਰਡਰ ਕੀਤੇ ਸੀਗੇ। ਉੱਥੇ ਹੁਣ ਪੁੱਛਦੇ ਆ ਵੀ ਜੇ ਟਰੇਲਾ ਆਰਡਰ ਕੀਤਾ ਸੀਗਾ, ਤੁਹਾਡੇ ਕੋਲ ਕੋਈ ਪੇਪਰ ਵਰਕ ਹੈਗਾ ਹੈ ਜੀ? ਲਿਖਿਆ ਕੀ ਆ? ਲਿਖੇ ਦਾ ਪਤਾ ਹੀ ਨਹੀਂਗਾ ਸਾਨੂੰ ਕਿ ਕੀ ਲਿਖਿਆ ਹੋਇਆ ਆ। ਹੂੰ, ਜੀ, ਕਿਉਂਕਿ ਉੱਥੇ ਉਹਨਾਂ ਨੇ ਉਹਦੇ ਵਿੱਚ ਕੋਈ ਟਾਈਮ ਲਿਮਿਟ ਨਹੀਂ ਪਾਈ ਹਾਂਜੀ, ਬਿਲਕੁਲ, ਬਿਲकुल। ਕਿ ਤੁਸੀਂ ਇੰਨੇ 2 ਮਹੀਨਿਆਂ 'ਚ, 3 ਮਹੀਨਿਆਂ 'ਚ, 90 ਦਿਨਾਂ ਬਾਅਦ, 120 ਦਿਨਾਂ ਬਾਅਦ ਚੱਕ ਸਕਦੇ ਆ। ਹੂੰ, ਜੇ ਉਹਦੇ ਤੋਂ ਬਾਅਦ ਫਿਰ ਜੇ ਨਹੀਂ ਮਿਲਦੇ ਤਾਂ ਤੁਹਾਨੂੰ ਆ ਡਿਸਕਾਊਂਟ ਦਿੱਤਾ ਜਾਊਗਾ। ਇਹ ਜੀ, ਹੁੰਦੀਆਂ ਆ ਚੀਜ਼ਾਂ, ਅਮਰੀਕਾ ਦੇ ਵਿੱਚ ਆਪਾਂ ਰਹਿੰਦੇ ਆ। ਜੀ, ਜੀ, ਜੇ ਚੀਜ਼ ਤੁਹਾਨੂੰ ਟਾਈਮ ਸਿਰ ਨਹੀਂ ਮਿਲਦੀ, ਹੂੰ, ਹੂੰ, ਜੇ ਤੁਸੀਂ ਘਰ ਦਾ ਰੈਂਟ ਵੇਲੇ ਸਿਰ ਨਹੀਂ ਦਿੰਦੇ ਹੂੰ, ਹੂੰ, ਤੇ 4-5 ਦਿਨ ਬਾਅਦ ਤੁਹਾਡੇ ਕੋਲੋਂ ਲੇਟ ਫੀਸ ਲਈ ਜਾਂਦੀ ਆ। ਲਈ ਜਾਂਦੀ ਹੈ, ਬਿਲਕੁਲ ਸਹੀ ਹੈ। ਲੇਟ ਫੀਸ ਲਈ ਜਾਂਦੀ ਆ, ਘਰਾਂ ਹੂੰ, ਦੀਆਂ ਪੇਮੈਂਟਾਂ ਆ, ਹੂੰ, ਉਹ ਪੇਮੈਂਟ ਆ ਜਿਹੜੀ ਤੁਸੀਂ ਜੇ ਨਹੀਂ ਦਿੰਦੇ, ਹੂੰ, ਉਹਦੇ ਤੇ ਹੂੰ, ਲੇਟ ਫੀਸ ਹੁੰਦੀ ਆ। ਸੋ ਹੂੰ, ਉਹ ਬਹੁਤ ਸਾਰੀਆਂ ਗੱਲਾਂ ਆ ਕਿ ਸਾਨੂੰ ਇੰਨੇ ਕਮਲੇ ਬਣਨ ਦੀ, ਇੰਨੇ ਭੋਲੇ ਬਣਨ ਦੀ ਲੋੜ ਨਹੀਂ ਜੇ ਆਪਾਂ ਬਿਜ਼ਨਸ ਕਰਨਾ ਆ ਤੇ। ਇਹ ਤਾਂ ਸਾਨੂੰ ਪੰਜਾਬ ਦੇ ਵਿੱਚ ਹੀ ਹੁੰਦਾ ਸੀ ਨਾ ਬਈ ਆਪਾਂ ਕਿਸੇ ਏਜੰਸੀ ਦੇ ਵਿੱਚ ਗਏ ਆ ਤੇ ਉੱਥੇ ਜਾ ਕੇ ਉਹਨਾਂ ਨੂੰ ਸਾਈ ਫੜਾਤੀ ਤੇ ਉਹਨਾਂ ਨੂੰ ਕਹਿ ਦੇਣਾ ਭਾਈ 20 ਨੂੰ ਆ ਜਾਓ, 15 ਨੂੰ ਆ ਜਾਓ, ਉਹਦੇ ਇੰਨੀ ਡਾਊਨ ਪੇਮੈਂਟ ਕਰਕੇ ਤੇ ਆਪਦਾ ਟਰੱਕ ਲੈ ਜਾਓ ਜਾਂ ਟਰੈਕਟਰ ਲੈ ਜਾਓ, ਆਪਾਂ ਦੇਖਦੇ ਰਹੇ ਕੋਈ ਹਾਂ। ਲਿਖਤੀ ਨਹੀਂ। ਹਾਂ, ਇਹ ਹਾਂ, ਅਮਰੀਕਾ, ਕੈਨੇਡਾ, ਤੁਸੀਂ ਹਾਂਜੀ, ਬਾਹਰਲੀਆਂ ਕੰਟਰੀਆਂ 'ਚ ਆਏ ਆ, ਹੂੰ, ਆਪਣਾ ਜੋ ਵੀ ਕੁਛ ਆ ਕਿਹਾ ਜਾਂਦਾ ਆ ਜੀ, ਕਿ ਜਦੋਂ ਹੁਣ ਅਸੀਂ ਆ ਕੰਮ ਕਰਦੇ ਆ, ਹਾਂਜੀ, ਇੱਥੇ ਤੁਸੀਂ ਗਵਰਨਮੈਂਟ ਕਹਿੰਦੀ ਪੇਪਰਲੈਸ ਕੰਟਰੀ ਆ ਜੀ। ਪਰ ਹੂੰ, ਜਦੋਂ ਤੁਹਾਡਾ ਕਿਸੇ ਨਾਲ ਕੋਈ ਪੰਗਾ ਪੈਂਦਾ, ਜੀ, ਕੋਰਟ ਕਚਹਿਰੀਆਂ ਦਾ ਚੱਕਰ ਪੈਂਦਾ, ਉੱਥੇ ਹੂੰ, ਕੰਮ ਕੀ ਆਉਂਦਾ? ਪੇਪਰ ਦਿਖਾਓ। ਬਿਲकुल, ਤੁਸੀਂ ਸਾਈਨ ਕਰਕੇ ਪੇਪਰ ਜੇਬ 'ਚ ਪਾ ਹੱਥ ਲੈ ਵੱਢ ਆ ਕੇ ਗਏ, ਫੜਾਤੇ, ਬੜਾ ਸਾਂਭ ਕੇ ਰੱਖ ਲਿਆ ਘਰਾਂ ਦੇ ਵਿੱਚ ਪੇਪਰ ਨੂੰ ਤੇ ਹੂੰ, ਫਿਰ ਅਸੀਂ ਵੇਟ ਕਰਦੇ ਹਾਂ, ਪੈਸੇ ਵੀ ਦੇ ਦਿੱਤੇ। ਹੂੰ, ਲੋਕੀ ਤਾਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਉਂਦੇ, ਆਪਣਾ ਵਿਆਜ ਦੇਖਦੇ ਆ। ਚਲੋ ਵੱਖਰੀ ਗੱਲ ਆ, ਇੱਥੇ ਦੀਆਂ ਬੈਂਕਾਂ ਵਾਲਾ ਵਿਆਜ ਨਹੀਂ ਦਿੰਦੀਆਂ ਹੈਗੀਆਂ ਜੀ, ਤੇ ਉਹ ਦੇਖਦੇ ਆ ਵੀ ਸਾਡਾ ਵਿਆਜ ਕਿੰਨਾ ਗਿਆ। ਤੁਸੀਂ ਹੂੰ, ਕਿੰਨੇ-ਕਿੰਨੇ ਹਜ਼ਾਰ ਦੇ ਕੇ ਤੇ ਫਿਰ ਤੁਸੀਂ ਮਿੰਨਤਾਂ ਵਾਲੀਆਂ ਗੱਲਾਂ ਹੁੰਦੀਆਂ, ਕਿਉਂ ਹੁੰਦੀਆਂ? ਕਿਉਂ? ਬਿਲकुल, ਥੋੜਾ ਜਿਹਾ ਸਾਨੂੰ ਵੀ ਸਿਆਣੇ ਬਣਨਾ ਪੈਣਾ ਆ। ਜੀ, ਮੇਰੀ ਜੇਬ 'ਚੋਂ ਪੈਸੇ ਜਾਣਗੇ, ਮੈਂ ਤਾਂ ਦੇਖੂੰਗੀ ਵੀ ਮੈਨੂੰ ਕਦ ਤੱਕ ਚੀਜ਼ ਮਿਲੂਗੀ। ਹੂੰ, ਇਹ ਫਰੋਡ ਜਿਹੜਾ ਹੈ ਨਾ, ਇਹ ਵੱਡੇ-ਵੱਡੇ ਸਟੋਰਾਂ ਵਾਲਿਆਂ ਨੇ ਵੀ ਐਤਕੀ ਕੀਤਾ ਕਿ ਤੁਹਾਡੇ ਤੋਂ ਤੁਸੀਂ ਕੋਈ ਚੀਜ਼ ਆਰਡਰ ਕੀਤੀ ਆ ਜੀ, ਤੇ ਕਰੋਨਾ ਦਾ ਪੱਜ ਪਾ ਕੇ ਸਾਲ-ਸਾਲ ਚੀਜ਼ਾਂ ਨਹੀਂ ਆਈਆਂ ਲੋਕਾਂ ਨੂੰ। ਜੀ, ਲੋਕਾਂ ਨੇ ਆਰਡਰ ਕੈਂਸਲ ਕਰ ਲਏ। ਜੀ, ਤੁਸੀਂ ਤਾਂ ਇਹ ਵੀ ਨਹੀਂ ਦੇਖਦੇ ਵੀ ਪੈਸੇ ਜਮ੍ਹਾਂ ਕਰਾਏ ਆ, ਜੇ ਅਸੀਂ ਆਰਡਰ ਨੂੰ ਕੈਂਸਲ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਜੀ, ਬਿਲकुल, ਜੇ ਅਸੀਂ ਕਰਾਂਗੇ ਆਰਡਰ ਕੈਂਸਲ ਤੇ ਵੀ ਕੀ ਹੂੰ, ਸਾਨੂੰ ਪੈਨਲਟੀ ਕਿੰਨੀ ਪੈਂਦੀ ਆ? ਕੀ ਹੂੰ, ਅਸੀਂ ਇਹ ਕਦੀ ਵੀ ਸੋਚਿਆ? ਚਲੋ ਆਪਣੀਆਂ ਗੱਲਾਂ ਬਾਤਾਂ, ਇਹ ਲੰਬਾ ਟੌਪਿਕ ਬਹੁਤ ਜ਼ਿਆਦਾ ਹੈ ਜੀ, ਕਿਉਂਕਿ ਹੂੰ, ਜਿੰਨੀਆਂ ਕੁ ਸਟੋਰੀਆਂ ਆਈਆਂ ਕਈ ਵਾਰੀ ਉਹ ਹੂੰ, ਤੁਸੀਂ ਪੂਰੀਆਂ ਨਹੀਂ ਕਵਰ ਕਰ ਸਕਦੇ ਹੁੰਦੇ। ਜੀ, ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਅਮਰਜੀਤ, ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸਤਿ ਸ਼੍ਰੀ ਸ਼੍ਰੀ ਅਕਾਲ। ਅਕਾਲ ਜੀ, ਸਤਿ ਸ਼੍ਰੀ ਅਕਾਲ। ਜਿੱਦਾਂ ਭੈਣ ਜੀ ਖਬਰ ਆਈ ਸੀਗੀ ਵੀ ਕੈਲੀਫੋਰਨੀਆ ਚੌਥੀ ਨੰਬਰ ਤੇ ਆ ਨਾ ਦੁਨੀਆ 'ਚ ਇਕਾਨਮੀ ਨਾਲ ਵਾਈਜ਼ ਹੂੰ, ਨਾ, ਪਰ ਇਹਦੇ ਨਾਲ ਸਾਰਾ ਕਹਾਣੀ ਨਹੀਂ ਪਤਾ ਲੱਗਦਾ ਵੀ ਕੈਲੀਫੋਰਨੀਆ ਕਿਹੜੀ ਕੀ ਆ ਨਾ।
ਜਿੱਦਾਂ ਆਪਾਂ ਕਹਿ ਨਹੀਂ ਸਕਦੇ ਨਾ ਵੀ ਕੈਲੀਫੋਰਨੀਆ ਬਹੁਤ ਵਧੀਆ ਨਾ, ਜੀ ਚੱਲ ਇਕਾਨਮੀ ਨੰਬਰ 4 ਤੇ ਆਈ ਆ ਨਾ ਨਾ, ਪਰ ਨਾ ਆਪਾਂ ਇਹ ਪੁਆਇੰਟ ਆਰਗੂ ਵੀ ਕਰ ਸਕਦੇ ਆ ਨਾ। ਇਹ ਪੁਆਇੰਟ ਜਿਹੜਾ ਇਕਾਨਮੀ ਦਾ ਇਹ ਨਹੀਂ ਪਤਾ ਲੱਗਦਾ ਵੀ ਤੁਹਾਡੀ ਕੁਆਲਿਟੀ ਆਫ ਲਾਈਫ ਹੈ ਨਾ ਕਿਹੜੇ ਹਿਸਾਬ ਤੇ ਆ, ਜਿੱਦਾਂ ਵੀ ਕੁਆਲਿਟੀ ਲਾਈਫ ਕੀ ਆ ਨਾ, ਏਦਾਂ ਨਹੀਂ ਕਹਿ ਸਕਦੇ। ਇਹ ਪਤਾ ਲੱਗਦਾ ਆਪਾਂ ਨੂੰ ਵੀ ਨੰਬਰ 4 ਤੇ ਆ ਵੀ ਕੈਲੀਫੋਰਨੀਆ ਪੈਸੇ ਬਹੁਤ ਆ ਨਾ, ਜਾਂ ਐਸਟ ਬਹੁਤ ਆ ਜੀ, ਨਾਲੇ ਮਹਿੰਗਾਈ ਬਹੁਤ ਆ ਨਾ। ਜਿਹੜਾ ਇੱਥੇ ਪੈਸਾ ਜਿੱਦਾਂ ਕੈਲੀਫੋਰਨੀਆ ਜਿਹੜਾ ਆਪਣੇ ਕੋਲ, ਜੇ ਆਪਾਂ ਕੰਪੇਅਰ ਕਰੀਏ ਹੋਰਾਂ ਸਟੇਟਾਂ ਨਾਲ ਹਨਾ, ਉਹਦਾ ਵੈਲਿਊ ਬਹੁਤ ਘੱਟ ਆ। ਜਿੱਦਾਂ ਆਪਾਂ ਕੈਲੀਫੋਰਨੀਆ 'ਚ ਜੇ ਆਪਣੇ 5 ਲੱਖ ਆ, ਆਪਾਂ ਇਕੱਲਾ ਘਰ ਹੀ ਲੈ ਸਕਦੇ ਹਾਂ। ਜੇ ਆਪਾਂ ਹੋਰ ਸਟੇਟਾਂ ਜਾਈਏ ਆਪਾਂ ਘਰ ਵੀ ਲੈ ਸਕਦੇ ਹਾਂ, ਬਿਜ਼ਨਸ ਵੀ ਲੈ ਸਕਦੇ ਹਾਂ। ਨਾਲੇ ਦੂਜੀ ਗੱਲ ਇਹ ਆ ਨਾ, ਜਿਹੜਾ ਮੈਂ ਕਹਿਣਾ ਸੀਗਾ ਵੀ ਜਿੱਦਾਂ ਇਹ ਵੀ ਡੇਟਾ ਦੇਣਾ ਚਾਹੀਦਾ ਵੀ ਕਿੱਦਾਂ ਵਰਲਡ ਚੇਂਜ ਹੋ ਰਹੀ ਹੈ ਇਸ ਟਾਈਮ। ਮੈਨੂੰ ਲੱਗਦਾ ਵੀ ਜਿੱਦਾਂ ਥੋੜੇ ਲੋਕ ਜ਼ਿਆਦਾ ਅਮੀਰ ਹੋ ਰਹੇ ਨਾ, ਵੀ ਜਿੱਦਾਂ ਜ਼ਿਆਦਾ ਲੋਕ ਗਰੀਬ ਹੁੰਦੇ ਆ ਇਸ ਕੈਲੀਫੋਰਨੀਆ ਜਾਂ ਇਸ ਟਾਈਮ ਨਾ। ਸੋ ਇਹਨਾਂ ਨੇ ਦੱਸਿਆ ਵੀ ਕੈਲੀਫੋਰਨੀਆ 4th ਲਾਰਜੈਸਟ ਇਕਾਨਮੀ ਦੁਨੀਆ 'ਚ ਨਾ, ਪਰ ਆਪਾਂ ਨੂੰ ਦੇਖਣਾ ਚਾਹੀਦਾ ਵੀ ਜਿਹੜੀਆਂ ਚੱਲ ਯੂਨਾਈਟਿਡ ਸਟੇਟ ਨੰਬਰ 1 ਆ ਨਾ, ਪਰ ਜਿਹੜੇ 2 ਉੱਪਰ ਆ ਇਹਨਾਂ ਦੇ 2 ਤੇ 3 ਵੀ ਉਹਨਾਂ 'ਚ ਕਿੰਨੀਆਂ ਪ੍ਰੋਬਲਮ ਜਿੰਨੀਆਂ ਆਪਣੀਆਂ ਕੈਲੀਫੋਰਨੀਆ 'ਚ ਪ੍ਰੋਬਲਮ ਆ ਨਾ। ਜਿੱਦਾਂ ਆਪਾਂ ਦੇਖਦੇ ਜੇ ਆਪਾਂ ਇੰਨੇ ਸਟਰੋਂਗ ਆ ਤੇ ਆਪਣੇ ਕੋਲ ਇੰਨੇ ਪ੍ਰੋਬਲਮ ਕਾਹਦੇ ਆ, ਜਿੱਦਾਂ ਆਪਣੇ ਕੋਲ ਅੱਗਾਂ ਨਹੀਂ ਬੰਦ ਹੁੰਦੀਆਂ ਨਾ, ਪਹਿਲੀ ਗੱਲ ਜੀ। ਫਿਰ ਮਹਿੰਗਾਈ ਕਿੰਨੀ ਆ ਇੱਥੇ, ਫਿਰ ਪਾਣੀ ਦੀ ਪ੍ਰੋਬਲਮ ਆ, ਫਿਰ ਕ੍ਰਾਈਮ ਇੰਨਾ ਵਧਿਆ ਹੈ ਤੇ ਕੈਲੀਫੋਰਨੀਆ 'ਚ ਆਪਾਂ ਇੰਨੇ ਸਟਰੋਂਗ ਆ, ਆਪਣੇ ਕੋਲ ਇੰਨੀਆਂ ਪ੍ਰੋਬਲਮ ਨਹੀਂ ਹੋਣੀਆਂ ਚਾਹੀਦੀਆਂ। ਸੋ ਇਹ ਦੱਸਦਾ ਨਹੀਂ ਕੁਆਲਿਟੀ ਆਫ ਲਾਈਫ ਨਾ ਕੈਲੀਫੋਰਨੀਆ ਕਿੱਦਾਂ ਦੀ ਆ। ਸੋ ਮੈਨੂੰ ਤਾਂ 40 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ, ਮੈਂ ਇੰਨਾ ਬੈਡ ਨਹੀਂ ਕਦੇ ਦੇਖਿਆ ਨਾ। ਇਹ ਨੰਬਰ ਆਪਾਂ ਨੂੰ ਦੱਸ ਸਕਦੇ ਵੀ 4th ਲਾਰਜੈਸਟ ਇਕਾਨਮੀ ਆ। ਇਹੀ ਆ ਵੀ ਜ਼ਿਆਦਾ ਜਿਹੜੇ ਅਮੀਰ ਲੋਕ ਆ ਉਹਨਾਂ ਕੋਲ ਜ਼ਿਆਦਾ ਪੈਸੇ ਆਉਂਦੇ ਆ ਇਸ ਟਾਈਮ ਨਾ, ਜਾਂ ਕੰਪਨੀ ਜ਼ਿਆਦਾ ਅਮੀਰ ਹੋ ਜਾਂਦੇ ਆ। ਨਾਲੇ ਇਹ ਜਿੱਦਾਂ ਜ਼ਿਆਦਾ ਸਪੋਰਟ ਕਰਦੇ ਆ ਗਰੀਬ ਅਮੀਰ ਲੋਕਾਂ ਨੂੰ, ਤੇ ਉਹਨਾਂ ਤੋਂ ਵੈਲਥ ਜਾਵੇ। ਜਿਹੜੇ ਲੋਕ ਜ਼ਿਆਦਾ ਮਿਡਲ ਕਲਾਸ ਲੋਅਰ ਕਲਾਸ ਆ ਉਹ ਗਰੀਬ ਹੋਣ। ਸੋ ਪੂਰੀ ਕਹਾਣੀ ਨਹੀਂ ਪਤਾ ਲੱਗਦਾ ਵੀ ਕੈਲੀਫੋਰਨੀਆ ਨੰਬਰ 4 ਆ ਨਾ। ਸੋ ਬਹੁਤ ਪ੍ਰੋਬਲਮ ਹੈ ਇਸ ਟਾਈਮ। ਜਿੱਦਾਂ ਅੱਜ ਕਿਸਾਨਾਂ ਦਾ ਪ੍ਰੋਟੈਸਟ ਹੋਇਆ, ਉਹਨਾਂ ਨੇ ਵੀ ਬਹੁਤ ਪ੍ਰੋਬਲਮ ਦੱਸੀਆਂ ਨਾ, ਤੇ ਇੰਨੀ ਸਟਰੋਂਗ ਹੋਵੇ ਇੰਨੀਆਂ ਪ੍ਰੋਬਲਮ ਨਾ ਆਪਣੀ ਸਟੇਟ 'ਚ ਹੋਣ। ਸੋ ਲਾਈਕ ਆਪਾਂ ਨੂੰ ਜੇ ਕੋਈ ਡੇਟਾ ਮਿਲਦਾ, ਆਪਾਂ ਨੂੰ ਦੂਜਾ ਪਾਸਾ ਵੀ ਦੇਖਣਾ ਚਾਹੀਦਾ। ਹਰੇਕ ਗੱਲ ਨਾਲ 2 ਪਾਸੇ ਹੁੰਦੇ ਆ ਨਾ, ਉਹ ਵੀ ਆਪਾਂ ਨੂੰ ਐਨਾਲਾਈਜ਼ ਕਰਨਾ ਚਾਹੀਦਾ। ਠੀਕ ਹੈ ਜੀ, ਇਹ ਮੈਂ ਦੱਸਣਾ ਚਾਹੀਦਾ ਨਾ, ਸਾਰਿਆਂ ਨੂੰ ਦੇਖਣਾ ਚਾਹੀਦਾ। ਨਾਲੇ ਜੇ ਆਪਾਂ ਲੀਡਰ ਪਿਕ ਕੀਤੇ, ਆਪਾਂ ਨੂੰ ਦੇਖਣੇ ਚਾਹੀਦੇ, ਆਪਾਂ ਨੂੰ ਪਾਰਟੀਆਂ ਨਹੀਂ ਦੇਖਣੀਆਂ ਚਾਹੀਦੀਆਂ। ਆਪਾਂ ਨੂੰ ਦੇਖਣਾ ਚਾਹੀਦਾ ਵੀ ਲੀਡਰ ਕਿਹੜੇ ਵਧੀਆ, ਰਿਪਬਲਿਕਨ ਹੋਣ ਡੈਮੋਕ੍ਰੈਟ। ਹੁਣ ਸਾਨੂੰ ਪਤਾ ਕ੍ਰਾਈਮ ਕਿੰਨਾ ਵਧਿਆ, ਆਪਾਂ ਤਾਂ ਹਰ ਇੱਕ ਤੋਂ ਆਪਾਂ ਜਦੋਂ ਦੇਖਿਆ ਵੀ ਵਿੱਚ ਫੈਮਿਲੀ ਜਿਹੜੀ ਸੀਗੀ ਕਿੱਦਾਂ ਉਹਨੂੰ ਮਰਡਰ ਕੀਤਾ। ਸੋ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਚੰਗੇ ਲੀਡਰ ਹੋਣ, ਜਿਹੜਾ ਸਾਰੀਆਂ ਆਪਣੀਆਂ ਜਿਹੜੇ ਪ੍ਰੋਬਲਮ ਉਹ ਸਾਲਵ ਕਰਨ ਦੀ ਕੋਸ਼ਿਸ਼ ਕਰਨ। ਠੀਕ ਹੈ, ਥੈਂਕ ਯੂ। ਚਲੋ ਸ਼ੁਕਰ ਆ, ਸੋਚਣਾ ਤਾਂ ਸ਼ੁਰੂ ਕੀਤਾ ਆਪਾਂ। ਬਿਲਕੁਲ ਜੀ, ਅਸੀਂ ਸੋਚਣਾ ਤੇ ਸ਼ੁਰੂ ਕੀਤਾ ਵੀ ਲੋਕ ਗਰੀਬ ਕਿਉਂ ਹੋ ਰਹੇ ਆ, ਤਾਂ ਸਰਕਾਰ ਅਮੀਰ ਕਿਉਂ ਹੋ ਰਹੀ ਆ, ਉਹ ਚੌਥੇ ਨੰਬਰ ਤੇ ਕਿਉਂ ਆ ਗਈ ਆ। ਇਹ ਤੁਹਾਡੇ ਸਿਰ ਤੇ ਆ, ਸਾਡੇ ਸਿਰ ਤੇ ਆ। ਜੀ ਬਿਲਕੁਲ। ਲੋਕ ਗਰੀਬ ਨਹੀਂ ਹੋ ਰਹੇ, ਲੋਕਾਂ ਨੂੰ ਗਰੀਬ ਕਰ ਰਹੀ ਆ ਸਰਕਾਰ। ਕੰਮ ਕਰਦਾ ਬੰਦਾ ਕੋਈ ਗਰੀਬ ਨਹੀਂ ਹੁੰਦਾ। ਉਹਨਾਂ ਦੇ ਪੈਸੇ ਸਾਰੇ ਟੈਕਸ ਦੇ ਵਿੱਚ ਲੈ ਜਾਣੇ ਆ, ਤੇ ਜਿਹੜੇ ਨਹੀਂ ਕੰਮ ਕਰਦੇ ਤੁਸੀਂ ਉਹਨਾਂ ਨੂੰ ਵੰਡਣੇ ਆ। ਤੇ ਜਿਹੜੇ ਨਹੀਂ ਕੰਮ ਕਰਦੇ ਉਹ ਮੈਨੂੰ ਕਾਲ ਕਰਕੇ ਕਹਿੰਦੇ ਆ ਵੀ ਭਾਈ ਉਹ ਸਪੋਰਟ ਕਰਦੇ ਆ। ਕੀ ਗੱਲ, ਸਾਡੇ ਜਦ ਹੱਥ ਪੈਰ ਚੱਲਦੇ ਆ, ਅਸੀਂ ਮੇਲਾ ਮਸਾਵਾ ਕੋਈ ਨਹੀਂ ਛੱਡਦੇ, ਕਿਤੇ ਅਸੀਂ ਬਾਹਰ ਆਊਟਿੰਗ ਤੇ ਜਾਣਾ ਉਹ ਨਹੀਂ ਛੱਡਦੇ, ਤਾਂ ਕੰਮ ਨਹੀਂ ਕਰ ਹੁੰਦਾ ਸਾਡੇ ਤੋਂ। ਸੋ ਇਸ ਕਰਕੇ ਲੋਕ ਗਰੀਬ ਹੋ ਰਹੇ ਆ। ਜਿਸ ਲਈ ਤੁਸੀਂ ਬਹੁਤ ਜ਼ਿਆਦਾ ਪੈਸੇ ਇੰਪਲਾਈ ਮੰਗਦਾ, ਮੈਂ ਕੰਮ ਹੀ ਕੀਤਾ ਸਾਰੀ ਜ਼ਿੰਦਗੀ। ਜਦ ਮੈਂ ਜ਼ਿਆਦਾ ਕੰਮ ਮੰਗੂਗੀ, ਪੈਸੇ ਮੰਗੂਗੀ ਨਾ ਕੰਪਨੀ ਤੋਂ, ਤੇ ਕੰਪਨੀ ਨੇ ਰੇਟ ਹੀ ਵਧਾਉਣੇ ਆ, ਹੋਰ ਕੁਛ ਨਹੀਂ ਕਰਨਾ। ਉਹਨੇ ਜੇਬ ਚੋਂ ਨਹੀਂ ਦੇਣੇ, ਉਹਦੇ ਖਰਚੇ ਪੂਰੇ ਹੁੰਦੇ ਹੋਣਗੇ। ਤੁਸੀਂ ਲਾ ਲਓ ਆਪਣੇ ਵੱਡੇ ਜਿਹੜੇ ਤੁਸੀਂ ਆ ਵਾਲਮਾਰਟ ਵਗੈਰਾ ਦੀ ਕਰਦੇ ਆ, ਇਹ ਗਵਰਨਮੈਂਟਾਂ ਦੀਆਂ ਸਪੋਰਟਾਂ ਕਰਦੇ ਆ। ਪੈਸੇ ਕਿੱਥੋਂ ਲੈਂਦੇ? ਤੁਹਾਡੇ ਸਿਰਾਂ ਤੋਂ ਲੈਂਦੇ ਆ। ਅਸੀਂ ਨਹੀਂ ਸਮਝਦੇ ਹੈਗੇ, ਸਾਡੀ ਵੱਖਰੀ ਗੱਲ ਆ ਨਾ। ਲੋਕ ਇਸ ਕਰਕੇ ਗਰੀਬ ਹੋ ਰਹੇ ਆ। ਆਪਣੀ ਸਰਕਾਰ ਹੁਣ ਵੋਟਾਂ ਆ, ਚੁਣ ਲਓ ਜਿਹਨੂੰ ਵੀ ਚੁਣਨਾ ਹੈਗਾ ਆ। ਗੱਲ ਹੈਗੀ ਆ ਕ੍ਰਾਈਮ ਦੀ। ਕ੍ਰਾਈਮ ਦਾ ਬਹੁਤ ਵਿਸ਼ਾ ਵੱਡਾ। ਚਲੋ ਇਹਨੂੰ ਐਂਡ ਦੇ ਵਿੱਚ ਕਰਦੇ ਆ ਆਪਾਂ ਗੱਲ। ਟਰੱਕਿੰਗ ਤੇ ਕਰ ਰਹੇ ਸੀਗੇ ਕਿ ਟਰੱਕਿੰਗ ਦੀਆਂ ਜਿਹੜੀਆਂ ਸਾਨੂੰ ਕਾਲਸ ਆਉਂਦੀਆਂ ਆ, ਵੀ ਉਹ ਜਦੋਂ ਉਹਨਾਂ ਦੇ ਨਾਲ ਉਹ ਗੱਲਬਾਤ ਲੰਬੀ ਕੀਤੀ ਜਾਂਦੀ ਆ ਪ੍ਰਵੀਨ ਜੀ, ਜਦੋਂ ਗੱਲਬਾਤ ਕਰਦੇ ਆ ਵੀ ਤੁਹਾਡਾ ਕਿੱਥੇ ਆ ਪੇਪਰ ਵਰਕ, ਕਿੱਥੇ ਆ, ਕੀ ਲਿਖਿਆ, ਪਤਾ ਨਹੀਂ ਤੇ ਉਦੋਂ ਪਤਾ ਨਹੀਂ ਆਪਣੇ ਨਾਲ ਨਾ ਬਲਵਿੰਦਰ ਕੌਰ ਜੀ ਆਪਣੇ ਨਾਲ ਜੁੜੇ ਸੀ ਫੇਸਬੁੱਕ ਤੇ ਨਵਤੇਜ ਢਿੱਲੋਂ ਜੀ। ਉਹਨਾਂ ਨੇ ਵੀ ਇਹ ਕਮੈਂਟ ਕੀਤਾ। ਉਹ ਕਹਿੰਦੇ ਸਹੀ ਗੱਲ ਹੈ ਜੀ, ਮੈਂ ਵੀ ਟ੍ਰੇਲਰ ਬੁੱਕ ਕੀਤਾ ਸੀਗਾ, 9 ਮਹੀਨੇ ਲੰਘ ਗਏ ਤੇ ਹੁਣ ਕਹਿੰਦੇ 5 ਮਹੀਨੇ ਹੋਰ ਲੱਗਣਗੇ।
ਸੋ ਹੁਣ ਇਹ ਤਾਂ ਨਾ ਗੱਲ ਹੋਈ ਨਾ 9 ਮਹੀਨੇ ਤੇ 5-14 ਮਹੀਨਿਆਂ 'ਚ ਇੱਕ ਜਿਹੜਾ ਕਾਰੋਬਾਰੀ ਨੇ ਜਿਹੜਾ ਸ਼ੁਰੂ ਕਰਨਾ ਸੀ ਜਿਹਨੇ ਆਪਦਾ, ਤੇ ਉਹਦਾ ਹੁਣ 14 ਮਹੀਨੇ ਲੇਟ ਹੋ ਗਿਆ। ਸੋ ਉਹਦਾ ਬਿਲਕੁਲ। ਕਸੂਰ ਕੀ ਹੈ? ਉਹਦਾ ਉਹਦਾ ਕਸੂਰ ਤਾਂ ਇਹੀ ਕਸੂਰ ਹੈ ਇਹ ਵੀ ਆ ਉਹਨੇ ਵੀ ਬੁੱਕ ਉਹਨੇ ਕਰ ਲਿਆ। ਦੇਖਿਆ, ਉਹਨੇ ਹਾਂ। ਬੁੱਕ ਕੀਤਾ, ਉਹਨੇ ਪੈਸੇ ਦਿੱਤੇ ਆ। ਪੈਸੇ ਦੇਤੇ, ਉਹਦੇ ਬਸ ਇਹੀ ਪੈਸੇ ਕਸੂਰ ਹੈ। ਫਸ ਗਏ, ਉਹਦੇ ਪੈਸੇ ਜੀ, ਫਸ ਗਏ। ਜੀ। ਹੁਣ ਉਹ ਹੋਰ ਤਾਂ ਲੈ ਨਹੀਂ ਸਕਦਾ, ਤੇ ਜਿਹੜਾ ਉਹ ਪੈਸੇ ਫਸ ਗਏ ਆ, ਉੱਥੇ ਟਾਈਮ ਲਿਮਿਟ ਉਹਨੇ ਲਿਖੀ ਨਹੀਂ। ਜੀ, ਜੀ, ਉਹ ਜੀ। ਜੇ ਟਾਈਮ ਲਿਮਿਟ ਲਿਖ ਦੇਣ ਹਾਂਜੀ, ਵੀ ਭਾਈ ਸਾਡੀ ਅਸੀਂ ਇੰਨੇ ਟਾਈਮ ਦੇ ਵਿੱਚ ਅੱਗੇ ਤੋਂ ਜੋ ਹਾਂਜੀ। ਹੋ ਗਿਆ ਸੋ ਹੋ ਗਿਆ। ਜਦੋਂ ਤੁਸੀਂ ਕਿਤੇ ਵੀ ਕੋਈ ਵੀ ਬਿਜ਼ਨਸ ਕਰਦੇ ਆ, ਹਾਂਜੀ, ਪੇਪਰ ਵਰਕ ਮਸਟ। ਜੀ। ਤੁਸੀਂ ਉੱਥੇ ਦੇਖੋ ਕਿ ਉੱਥੇ ਟਾਈਮ ਲਿਮਿਟ ਕੀ ਲਿਖੀ ਹੋਈ ਕੀ ਆ, ਲਿਖੀ ਹੋਈ ਹੈ? ਤੁਹਾਨੂੰ ਸਹੀ। ਕਿੰਨੇ ਮਹੀਨੇ ਬਾਅਦ ਆ। ਜੀ। ਉੱਥੇ ਜੇ ਤੁਸੀਂ ਠੀਕ ਆ, ਕਈ ਵਾਰੀ ਆਪਾਂ ਨੂੰ ਇੱਕ ਲੈਂਗੁਏਜ ਦਾ ਬੈਰੀਅਰ ਆ, ਭਾਸ਼ਾ ਦੀ ਪ੍ਰੋਬਲਮ ਹੈਗੀ ਆ। ਚਲੋ ਮੰਨ ਲਓ ਆਪਾਂ ਨੂੰ ਭਾਸ਼ਾ ਦੀ ਪ੍ਰੋਬਲਮ ਆ। ਕਈ ਵਾਰੀ ਸਾਡੇ ਕੋਲ ਆਪਾਂ ਬਿਜ਼ਨਸ ਬਹੁਤ ਸਾਰੇ ਲੋਕ ਆ ਜਿਹੜੇ ਘੱਟ ਪੜ੍ਹੇ ਆ, ਬਿਜ਼ਨਸ ਬਹੁਤ ਗੁੱਡ ਕਰਦੇ ਆ। ਹਾਂ, ਬਿਲਕੁਲ, ਉਹਦੇ ਬਿਲਕੁਲ। ਵਿੱਚ ਕੋਈ ਜ਼ਰੂਰੀ ਨਹੀਂ ਹੁਣ ਚਾਈਨੀਜ਼ ਆ, ਕਿੰਨਾ ਬਿਜ਼ਨਸ ਕਰਦੇ, ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ। ਪਰ ਜਿਹੜੀ ਕੰਟਰੀ 'ਚ ਰਹਿੰਦੇ ਆ, ਜਿਹੜੀ ਭਾਸ਼ਾ ਦੇ ਵਿੱਚ ਉੱਥੇ ਲਿਖਿਆ ਜਾਂਦਾ ਆ, ਜੀ, ਜੀ। ਜਿੱਥੇ ਤੁਸੀਂ ਇੰਨੇ ਪੈਸੇ ਲਾਉਣੇ ਆ, ਜ਼ਿਆਦਾ ਪੈਸੇ ਲਾਉਣੇ ਆ, ਜੀ। ਉੱਥੇ ਇੱਕ ਨਾ $100 ਦੇ ਕੇ ਕਿਸੇ ਵਕੀਲ ਤੋਂ, ਕਿਸੇ ਪੜ੍ਹੇ ਹਾਂਜੀ। ਲਿਖੇ ਤੋਂ ਪੜ੍ਹਾ ਲਓ। ਪੜ੍ਹਾ ਲਓ। ਜੀ। ਪੜ੍ਹਾ ਲਓ, ਹਰੇਕ ਚੀਜ਼ ਦਾ ਮੁੱਲ ਹੈਗਾ ਆ। ਉਹ ਉੱਥੇ ਤੁਸੀਂ ਉਹ ਚਿੱਠੀ ਨੂੰ ਪੜ੍ਹਾ ਲਓ ਕਿ ਇਹਦੇ ਵਿੱਚ ਲਿਖਿਆ ਕੀ ਕੀ ਹੋਇਆ ਆ? ਆ। ਜੀ, ਹਾਂ, ਜੀ। ਜੇ ਚਿੱਠੀ ਦੇ ਵਿੱਚ ਉਹ ਟਾਈਮ ਲਿਮਿਟ ਹੈ ਨਹੀਂ, ਤੁਹਾਨੂੰ ਪੰਜਾਬੀ ਦੇ ਵਿੱਚ ਇਹ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਨਾ। ਹਾਂਜੀ। ਇਹਦੇ ਵਿੱਚ ਉਹਨੇ ਟਾਈਮ ਨਹੀਂ ਲਿਖਿਆ। ਜੇ ਇਹਨੂੰ ਮੈਂ ਕੈਂਸਲ ਕਰਦਾ ਆ, ਉਹਦੀ ਪੈਨਲਟੀ ਕਿੰਨੀ ਆ, ਹੈਂ? ਜੇ ਮੈਂ ਇਹਨੂੰ ਕੈਂਸਲ ਕਰਦਾ, ਕਿੰਨੀ ਦੇਰ ਬਾਅਦ ਇਹਨੇ ਮੇਰੇ ਪੈਸੇ ਦੇਣੇ ਆ? ਨਹੀਂ ਆ ਤਾਂ ਉਹਨਾਂ ਤੋਂ ਪੁੱਛੋ। ਜੀ। ਜੇ ਬਿਜ਼ਨਸ ਕਰਨਾ ਆ ਤੁਸੀਂ, ਟਰੱਕਿੰਗ ਦੇ ਬਿਜ਼ਨਸ ਵਿੱਚ ਆ, ਲਈ ਫਿਰਦੇ ਆ ਆਪਾਂ, ਸੜਕਾਂ ਹਾਂਜੀ। ਭਰੀਆਂ ਪਈਆਂ ਆ, ਜੀ। ਉੱਥੇ ਤੁਹਾਨੂੰ ਉਹ ਦੇਖਣਾ ਪਊਗਾ। ਬਾਅਦ ਵਿੱਚ ਇਹ ਨਹੀਂ ਕਹਿਣਾ ਵੀ ਜਿਹਦੀ ਤੁਹਾਡੇ ਐਡ ਆਉਂਦੀ ਸੀਗੀ, ਉਹ ਹਾਂਜੀ। ਹੁਣ ਕੀ ਕਰੀਏ ਜੀ ਅਸੀਂ ਹੁਣ ਐ ਤੁਹਾਡੀ ਬਾਂਹ ਫੜ ਕੇ ਤਾਂ ਲੈ ਕੇ ਨਹੀਂ ਗਏ, ਹਨਾ? ਨਾ ਬਿਲਕੁਲ। ਤੁਹਾਨੂੰ ਬਲੇਮ ਕਰਦੇ ਆ ਕਿ ਤੁਸੀਂ ਕੋਈ ਗਲਤ ਕੰਮ ਕੀਤਾ ਆ। ਹਾਂਜੀ। ਤੁਸੀਂ ਵੀ ਆਪਣੀ ਜਗ੍ਹਾ ਤੇ ਠੀਕ ਕੰਮ ਕੀਤਾ ਆ, ਤੁਸੀਂ ਵੀ ਆਪਣੀ ਚੀਜ਼ ਤੁਹਾਨੂੰ ਚਾਹੀਦੀ ਆ। ਤੁਹਾਨੂੰ ਪਤਾ ਲੱਗ ਗਿਆ ਕਿ ਉਹ ਫਲਾਣਾ ਬੰਦਾ ਇੱਥੇ ਹੈਗਾ, ਉਹਦੇ ਤੋਂ ਅਸੀਂ ਚੀਜ਼ ਨੂੰ ਲੈ ਆਈਏ। ਲੈ ਗਏ, ਬਿਲਕੁਲ ਹਾਂ, ਜੀ। ਪਰ ਸੋ ਉੱਥੇ ਤੁਹਾਨੂੰ ਹੁਸ਼ਿਆਰੀ ਵਰਤਣ ਦੀ ਲੋੜ ਆ। ਬਿਲਕੁਲ, ਬਿਲਕੁਲ। ਇਹ ਤਾਂ ਦੇਖੋ, ਇਹ ਤਾਂ ਆਪਾਂ ਨੂੰ ਵੱਡ ਵਡੇਰੇ ਵੀ ਆਪਣੇ ਜਿਹੜੇ ਸੇਧ ਦੇ ਕੇ ਗਏ, ਉਹ ਵੀ ਕਹਿੰਦੇ ਵੀ ਆਪਦੇ ਹੱਥੀਂ ਭਾਈ ਆਪਦਾ ਕੰਮ ਆਪ ਸਵਾਰੋ। ਸੋ ਪੈਸੇ ਫੜਾ ਦੇਣੇ ਕਿਸੇ ਨੂੰ, ਕਮਿਟਮੈਂਟ ਲੈਣੀ ਨਾ, ਜਾਂ ਲੀਗਲੀ ਉਹਨੂੰ ਸਰੈਂਡਰ ਕਰ ਦੇਣਾ। ਅਗਲਾ ਕੱਲ੍ਹ ਨੂੰ ਤੁਸੀਂ ਕਿਸੇ ਗੱਲ ਦਾ ਇਸ਼ੂ ਚੱਕਦੇ ਹੋ, ਅਗਲਾ ਕਹਿੰਦਾ ਵੀ ਆਹ ਵੇਖ ਲੈ ਤੇਰੇ ਸਾਈਨ ਪਏ ਆ। ਤੇ ਜਿਹੜੀ ਤੁਸੀਂ ਗੱਲ ਕੀਤੀ ਸੀ ਬਲਵਿੰਦਰ ਕੌਰ ਜੀ, 4th ਲਾਰਜੈਸਟ ਇਕੋਨਮੀ ਦੀ, ਤਾਂ ਸਨੀ ਗਰੇਵਾਲ ਜੁੜੇ ਸੀ ਸਾਡੇ ਨਾਲ ਫੇਸਬੁੱਕ ਤੇ। ਉਹ ਕਹਿੰਦੇ ਏਅਰ ਕੁਆਲਿਟੀ ਚੈੱਕ ਕਰੋ ਪਹਿਲਾਂ ਸੈਂਟਰਲ ਵੈਲੀ ਦੀ, ਸਾਰੇ ਅਮਰੀਕਾ ਦੇ ਵਿੱਚੋਂ ਗੰਦੀ ਹੈ ਏਅਰ ਕੁਆਲਿਟੀ ਸੈਂਟਰਲ ਸਾਰਿਆਂ ਵੈਲੀ ਤੋਂ ਦੀ। ਗੰਦੀ ਆ ਜੀ, ਤੇ ਸੱਚੀ ਸਾਰਿਆਂ ਦਾ। ਹਾਂਜੀ, 4th ਲਾਰਜੈਸਟ ਇਕੋਨਮੀ ਸਾਨੂੰ ਟੈਕਸ ਲਾ ਕੇ ਬਣੀ ਆ, ਲਿਵਿੰਗ ਕੁਆਲਿਟੀ ਵਰਸਟ ਆ ਇੱਥੇ। ਜੀ। ਬਿਲਕੁਲ, ਜਿਹੜੀ ਇਨਇਕੁਆਲਿਟੀ ਆਫ ਲਾਈਫ ਕਿਹਾ ਹੈ ਨਾ, ਹਾਂਜੀ। ਉਹ ਕੁਛ ਨਹੀਂ ਹੈਗੀ। ਕੰਮ ਕਰਨ ਵਾਲਾ ਬੰਦਾ ਟੈਕਸ ਲਾ ਕੇ ਕਹਿੰਦੇ ਸਾਨੂੰ ਬਸ ਹੂੰਜ ਲਿਆ ਗਿਆ ਸਾਰਾ ਕੁਝ। ਜਿਹੜਾ ਬੰਦਾ ਕੰਮ ਕਰਨ ਵਾਲਾ ਆ, ਉਹ ਘਰ ਨਹੀਂ ਬੈਠ ਸਕਦਾ। ਜੀ, ਨਹੀਂ ਬੈਠ ਉਹ ਸਕਦਾ। ਕੰਮ ਕਰੂਗਾ। ਜੀ। ਉਹਨੂੰ ਆਦਤ ਆ ਵੀ ਮੈਂ ਕੰਮ ਕਰਕੇ ਖਾਣਾ ਆ। ਮੈਂ ਉਹ ਜਿਹੜਾ ਟੈਕਸ ਤੋਂ ਜੋ ਵੀ ਲੋਕੀ ਲੈਂਦੇ ਆ, ਜੀ। ਫੂਡ ਸਟੈਂਪਾਂ ਲੈ ਲਈਆਂ, ਜਾਂ ਕੋਈ ਹੋਰ ਕਿੰਨੇ ਬੈਨੀਫਿਟ ਆ। ਗਵਰਨਮੈਂਟ ਅੱਧੀ ਅਮਰੀਕਾ ਦਾ ਤਾਂ ਮੇਰਾ ਖਿਆਲ ਰੈਂਟ ਹੀ ਦਿੰਦੀ ਆ, ਵੀ ਘਰਾਂ 'ਚ ਬੈਠੋ ਅਸੀਂ ਤੁਹਾਡਾ ਰੈਂਟ ਦੇਵਾਂਗੇ। ਆ ਖੋਤਿਆਂ ਜਿਹੜੇ ਕੰਮ ਕਰਦੇ, ਇਹਨਾਂ ਨੂੰ ਕੰਮ ਕਰਨ ਦਿਓ। ਕਈ ਵਾਰੀ ਅਸੀਂ ਨਾ ਪੇਸ਼ ਪੈ ਜਾਂਦੇ ਆ, ਜਿਹੜੇ ਵੱਡੇ ਬਿਜ਼ਨਸ ਵਾਲੇ ਹੁੰਦੇ ਆ ਉਹਨਾਂ ਦੇ। ਜੀ। ਉਹ ਗਵਰਨਮੈਂਟ ਨੂੰ ਵੀ ਸਪੋਰਟ ਕਰਦੇ, ਜਿਹੜੀ ਤੋਂ ਵੀ ਉਹਨਾਂ ਨੂੰ ਫਾਇਦਾ ਹੁੰਦਾ ਆ, ਉਹ ਉਹਨਾਂ ਨੂੰ ਵੀ ਪੈਸੇ ਦਿੰਦੇ ਆ। ਜੀ। ਤੇ ਬਾਕੀ ਜਿੱਥੇ ਮੈਂ ਹੁਣ ਕੰਮ ਕਰਦੀ ਹੋਊਂਗੀ, ਜਿਹੜੀ ਵੀ ਕੰਪਨੀ 'ਚ ਕੰਮ ਕਰਦੀ ਹੋਊਂ, ਉਹਨੂੰ ਮੈਨੂੰ ਵੀ ਪੇ ਕਰਨਾ, ਮੇਰੀ ਉਹਨੇ ਲਾਇਬਿਲਿਟੀ ਵੀ ਪੇ ਕਰਨੀ ਆ। ਤੇ ਉਹਨਾਂ ਨੇ ਬਾਕੀ ਜਿਹੜਾ ਹੋਰ ਲਟਰਮ ਪਟਰਮ ਖਰਚੇ ਹੁੰਦੇ, ਉਹ ਵੀ ਪੇ ਕਰਨੇ ਆ। ਉਹਨਾਂ ਨੇ ਬਿਜਲੀ ਦੇ ਬਿੱਲ ਆ, ਉਹਨਾਂ ਦੀ ਵੱਡੀਆਂ ਕੰਪਨੀਆਂ ਆ, ਉਹਨਾਂ ਦੇ ਹੋਰ ਵੀ ਖਰਚੇ ਆ। ਜਿੱਦਾਂ ਅਸੀਂ ਸਾਰਾ ਟੱਬਰੀ ਕੰਮ ਕਰਦੇ ਆ, ਇੱਕ ਬਿਜਲੀ ਦਾ ਬਿੱਲ ਦੇਣਾ ਹੁੰਦਾ ਆ, ਇੱਕ ਪਾਣੀ ਦਾ ਦੇਣਾ ਹੁੰਦਾ ਆ, ਬਾਕੀ ਇੱਕ ਗਾਰਬੇਜ ਦਾ ਦੇਣਾ ਹੁੰਦਾ। ਇੰਨੇ ਕੁ ਦੇਣ ਲਈ ਜਿੱਦਾਂ ਅਸੀਂ ਕੰਮ ਕਰਦੇ ਆ ਨਾ, ਏਦਾਂ ਹੀ ਖਰਚੇ ਉਹਨਾਂ ਦੇ ਵੀ ਹੁੰਦੇ ਆ। ਐਸੀ ਗੱਲ ਨਹੀਂ ਵੀ ਖਰਚੇ ਨਹੀਂ ਹੁੰਦੇ। ਤੇ ਅਗਲਿਆਂ ਨੇ ਬਚਾਉਣਾ ਵੀ ਹੁੰਦਾ, ਆਪਣਾ ਕੰਮ ਵੀ ਵਧਾਉਣਾ ਹੁੰਦਾ ਆ। ਪਰ ਅਸੀਂ ਟੈਕਸ ਵਾਲੇ ਜਿਹੜੇ ਟੈਕਸ ਹੀ ਅੱਧਾ ਕੱਟ ਕੇ ਲੈ ਜਾਂਦੇ, ਉੱਥੇ ਕਿਉਂ ਨਹੀਂ ਜਾਂਦੇ? ਬਿਲਕੁਲ। ਸੋ ਆਪਾਂ ਪ੍ਰੋਗਰਾਮ ਜਿਹੜਾ ਕਰ ਰਹੇ ਹਾਂ ਜੀ, ਉਹ ਟਰੱਕਿੰਗ ਤੇ ਕਰ ਰਹੇ ਹਾਂ। ਅੱਜ ਬੁੱਧਵਾਰ ਆ ਤੇ ਅੱਜ ਟਰੱਕਰਸ ਦੇ ਨਾਲ ਜਿਹੜਾ ਫਰਾਡ ਹੋ ਰਿਹਾ, ਉਹਨਾਂ ਬਾਬਤ। ਤੇ ਫਰਾਡ ਅਲੱਗ-ਅਲੱਗ ਕਿਸਮਾਂ ਦੇ ਆ। ਕਈਆਂ ਦੇ ਨਾਲ ਲੋਡ ਦੇ ਫਰਾਡ ਆ, ਕਿਸੇ ਨਾਲ ਕਿਸੇ ਤਰ੍ਹਾਂ ਦਾ ਫਰਾਡ ਆ, ਲੋਡ ਤੇ ਵੀ ਫਰਾਡ ਆ। ਜੀ।
ਤੇ ਕਿਸੇ ਨਾਲ ਕਿਸੇ ਤਰ੍ਹਾਂ ਦਾ ਫਰਾਡ ਆ, ਜਿਵੇਂ ਹੁਣ ਜਿਵੇਂ ਟ੍ਰੇਲਰ ਬੁੱਕ ਕੀਤਾ ਸੀ ਨਵਤੇਜ ਢਿੱਲੋਂ ਜੀ ਨੇ ਕਿਹਾ ਵੀ 9 ਮਹੀਨੇ ਹੋ ਗਏ ਆ ਤੇ ਹੁਣ ਕਹਿੰਦੇ 5 ਮਹੀਨੇ ਹੋਰ ਲੱਗਣੇ ਆ। ਕਮਾਈ ਅਸੀਂ ਬਹੁਤ ਔਖ ਨਾਲ ਕਰਦੇ ਆ, ਧੁੱਪਾਂ ਛਾਵਾਂ ਨਹੀਂ ਦੇਖਦੇ, ਗਰਮੀ ਸਰਦੀ ਨਹੀਂ ਦੇਖਦੇ, ਦਿਨ ਰਾਤ ਨਹੀਂ ਵੇਖਦੇ। ਤੇ ਜੇ ਉਹੀ ਸੱਚੀ ਸੁੱਚੀ ਕਮਾਈ ਮਿਹਨਤ ਨਾਲ ਕੀਤੀ ਤੇ ਕਿਸੇ ਨੂੰ ਫੜਾ ਕੇ ਆਪਦੇ ਹੱਥ ਉਹਨੂੰ ਵੜਾ ਕੇ ਦੇ ਆਉਣਾ ਕਿ ਭਾਈ ਚੱਲ ਕੋਈ ਨਹੀਂ, ਸਿਰਫ ਇਸ ਗੱਲ ਪਿੱਛੇ ਕਿ 4 ਕਾਗਜ਼ਾਂ ਦੇ ਉੱਤੇ ਨਜ਼ਰ ਮਾਰਨੀ ਹੈ। ਸੋ ਇਹਨਾਂ ਚੀਜ਼ਾਂ ਤੋਂ ਬਚ ਕੇ ਰਿਹਾ ਕਰੋ ਭਾਈ। ਇੱਥੇ ਹਰ ਤਰ੍ਹਾਂ ਦਾ ਬੰਦਾ ਤੁਹਾਡਾ ਕਾਰੋਬਾਰ ਕਰਦਿਆਂ ਹਰ ਇੱਕ ਬੰਦੇ ਨਾਲ ਵਾਹ ਪੈਂਦਾ। ਬਥੇਰੇ ਤੁਹਾਨੂੰ ਮਿਹਨਤੀ ਟੱਕਰਨਗੇ, ਬਥੇਰੇ ਕੰਮ ਚੋਰ ਟੱਕਰਨਗੇ, ਬਥੇਰੇ ਤੁਹਾਨੂੰ ਕਮਾ ਕੇ ਦੇਣ ਵਾਲੇ ਵੀ ਮਿਲਣਗੇ ਜਦੋਂ ਤੁਹਾਡਾ ਕਾਰੋਬਾਰ ਵੱਡਾ ਹੋ ਗਿਆ, ਬਥੇਰੇ ਤੁਹਾਨੂੰ ਖਾਣ ਵਾਲੇ ਵੀ ਮਿਲਣਗੇ। ਹਰ ਤਰ੍ਹਾਂ ਦੇ ਬੰਦੇ ਨਾਲ ਵਾਹ ਪੈਣਾ। ਸੋ ਤੁਹਾਡੇ ਨਾਲ ਲੰਘੇ ਦਿਨਾਂ ਦੇ ਵਿੱਚ ਕੋਈ ਐਸਾ ਫਰਾਡ ਹੋਇਆ ਹੋਵੇ ਜਿੱਥੇ ਤੁਹਾਡੇ ਨਾ ਸਮਝੀ ਦਾ ਕਿਸੇ ਨੇ ਫਾਇਦਾ ਚੁੱਕ ਲਿਆ ਹੋਵੇ, ਚਾਹੇ ਉਹ ਲੋੜ ਦੇ ਵਿੱਚ ਲੋੜ ਚੁੱਕਣ ਦਾ ਮਸਲਾ ਹੋਵੇ, ਤੁਹਾਨੂੰ ਕਿਸੇ ਤਰ੍ਹਾਂ ਦਾ ਗਲਤ ਲੋਡ ਚੁਕਾਇਆ ਗਿਆ ਹੋਵੇ ਜਾਂ ਪੈਸੇ ਕੋਈ ਮਾਰ ਗਿਆ ਹੋਵੇ, ਚਾਹੇ ਤੁਹਾਡੇ ਨਾਲ ਕੋਈ ਹੋਰ ਤਰ੍ਹਾਂ ਦਾ ਕੋਈ ਬੈਂਕਿੰਗ ਨਾਲ ਸੰਬੰਧਿਤ ਫਰਾਡ ਆ, ਚਾਹੇ ਤੁਹਾਡੇ ਫੋਨ ਤੇ ਮੈਸੇਜ ਆਇਆ ਕਿ ਬਈ ਤੁਸੀਂ ਏਦਾਂ ਆਹ ਲਿੰਕ ਤੇ ਕਲਿੱਕ ਕਰ ਲਓ ਤੇ ਤੁਹਾਡਾ ਕਾਰਡ ਪੇ ਹੋ ਜਾਊਗਾ। ਕਈ ਵਾਰੀ ਕੀ ਹੁੰਦਾ ਸੀਗਾ, ਟਰੱਕਰਸ ਨੂੰ ਪਹਿਲਾਂ ਕਾਲ ਆਉਂਦੀਆਂ ਹੁੰਦੀਆਂ ਸੀ, ਟਰਾਲੇ ਦਾ ਨੰਬਰ ਨੋਟ ਕਰ ਲੈਣਾ ਤੇ ਬਾਅਦ ਦੇ ਵਿੱਚ ਜਦੋਂ ਸ਼ਾਮ ਹੋਣੀ ਤਾਂ ਉਹਨੂੰ ਪੁਲਿਸ ਵਾਲਾ ਬਣ ਕੇ ਕਾਲ ਕਰ ਲੈਣਾ ਕਿ ਭਾਈ ਤੇਰੇ ਟਰੱਕ ਦੇ ਵਿੱਚ, ਤੇਰੇ ਟ੍ਰੇਲਰ ਦੇ ਵਿੱਚ ਆ ਦਿੱਕਤਾਂ ਨੇ, ਸੋ ਉਹ ਤੁਸੀਂ ਦੂਰ ਕਰੋ। ਸੋ ਇਸ ਤਰ੍ਹਾਂ ਦੀਆਂ, ਕਿਉਂਕਿ ਉਹਨਾਂ ਨੂੰ ਪਤਾ ਹੈ ਭੋਲੇ ਲੋਕ ਨੇ, ਉਹਨਾਂ ਨੂੰ ਪਤਾ ਹੈ ਮਿਹਨਤੀ ਲੋਕ ਨੇ, ਕਮਾਈ ਤਾਂ ਕਰ ਲੈਣਗੇ ਪਰ ਚਲਾਕੀ ਛੇਤੀ ਨਹੀਂ ਫੜਦੇ। ਹਾਲਾਂਕਿ ਚਲੋ ਸਮਾਂ ਆਇਆ, ਨਵੀਂ ਯੰਗ ਜਨਰੇਸ਼ਨ ਇਸ ਇੰਡਸਟਰੀ ਦੇ ਵਿੱਚ ਪਈ, ਉਹਦੇ ਨਾਲ ਚੀਜ਼ਾਂ ਤਾਂ ਬਹੁਤ ਦੂਰ ਹੋ ਗਈਆਂ, ਤਰੁੱਟੀਆਂ ਕਮੀਆਂ, ਪਰ ਬਹੁਤ ਸਾਰੀਆਂ ਚੀਜ਼ਾਂ ਹਾਲੇ ਵੀ ਨੇ। ਪ੍ਰੀਤ ਅਰੋੜਾ ਜੀ ਲਿਖਦੇ ਨੇ, ਉਹ ਕਹਿੰਦੇ ਵੀ ਕੁਝ ਸਾਡੇ ਲੋਕ ਵੀ ਲਾਲਚ ਨੂੰ ਵੀ ਪੈਸੇ ਫਸਾ ਕੇ ਬਹਿ ਜਾਂਦੇ ਨੇ ਹਾਈ ਲੋਡ ਰੇਟ ਦੇਖ ਕੇ, ਪਰ ਸ਼ਾਇਦ ਉਹ ਲੋਕ ਨਹੀਂ ਜਾਣਦੇ ਕਿ ਇਹ ਇੰਡਸਟਰੀ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ। ਸੋ ਸਾਡੇ ਨਾਲ ਗੱਲਬਾਤ ਜਦੋਂ ਕਰ ਰਹੇ ਸੀ ਆਫ ਦੀ ਰਿਕਾਰਡ, ਸਨੀ ਜੀ ਮੈਨੂੰ ਦੱਸ ਰਹੇ ਸੀ, ਉਹ ਕਹਿੰਦੇ ਜਿਹੜਾ ਲੋਡ ਬੋਰਡ ਹੈ ਉੱਥੋਂ ਹੀ ਅੱਜ ਕੱਲ ਕਈ ਤਰ੍ਹਾਂ ਦੇ ਘੁਟਾਲੇ ਤਾਂ ਉੱਥੇ ਹੀ ਚੱਲੀ ਜਾਂਦੇ ਲੋਡ ਬੋਰਡ, ਕਿਉਂਕਿ ਲੋਡ ਬੋਰਡ ਵੀ ਇੱਕ ਉਹਦੇ ਵਿੱਚ ਵੀ ਇੱਕ ਬਹੁਤ ਵੱਡਾ ਝੋਲ ਹੈ ਤਕਨੀਕੀ ਤੌਰ ਤੇ। ਬਿਲਕੁਲ ਆਪਾਂ ਨਾਲ ਕੁਝ ਕਾਲਰ ਵੀ ਜੁੜੇ, ਉਹਨਾਂ ਨਾਲ ਵੀ ਗੱਲ ਕਰਦੇ ਆ। ਜੀ ਇੱਕ ਦਿਨ ਅਸੀਂ ਨਾ ਡਰਾਈਵ ਕਰ ਰਹੇ ਸੀਗੇ, ਜੀ ਆਪਾਂ ਕਿਸੇ ਨੂੰ ਉਹ ਮੇਰਾ ਖਿਆਲ ਹੈ ਅੱਧਾ ਕੁ ਘੰਟਾ ਸਾਡਾ ਨਾ ਬੜਾ ਹਾਸਿਆਂ ਦਾ ਨਿਕਲ ਗਿਆ, ਬਾਟ ਨਿਕਲ ਗਈ। ਉਹ ਕਹਿੰਦੇ ਵੀ ਇੰਡੀਆ ਦੇ ਵਿੱਚ ਕੋਈ ਸੁੰਡੀ ਨੇ ਮਾਰ ਲਿਆ ਤੇ ਇੱਥੇ ਡਿਸਪੈਚਰਾਂ ਦੀ ਕੁੰਡੀ ਨੇ ਮਾਰ ਲਿਆ। ਪਤਾ ਨਹੀਂ ਇਹ ਕੀ ਚੱਕਰ ਹੈਗਾ, ਕੀ ਹੈਗਾ। ਆਪਾਂ ਨਾਲ ਸਨੀ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਨੀ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਬਾਈ ਜੀ ਉਹੀ ਦੱਸਣਾ ਸੀਗਾ, ਆਪਣੇ ਨਾ ਜਿਹੜਾ ਲੋਡ ਬੋਰਡ ਦਾ ਇਹ ਵੀ ਇੱਕ ਤਰ੍ਹਾਂ ਦਾ ਸਕੈਮ ਹੀ ਆ ਜੀ, ਜਿਹੜਾ ਚੱਲਦਾ। ਆਈ ਮੀਨ ਆਪਾਂ ਇਹ ਨੀ ਕਹਿੰਦੇ ਵੀ ਉਹ ਜਾਣ ਕੇ ਕਰਦੇ ਆ, ਪਰ ਜਿਵੇਂ ਹੁਣ ਤੁਸੀਂ ਆਪਾਂ ਲੋਡ ਕਿਸੇ ਨੇ ਪੋਸਟ ਕਰਨਾ ਹਨਾ, ਜਦੋਂ ਆਪਾਂ ਲੋਡ ਬੋਰਡ ਦੀ ਸਾਈਨ ਅਪ ਕਰਦੇ ਆ, ਹਾਂਜੀ, ਉਹ ਆਪਣੀ ਕੰਪਨੀ ਦੀ ਸਾਰੀ ਇਨਫੋਰਮੇਸ਼ਨ ਸਭ ਪੁੱਛਦੇ ਆ ਵੀ ਤੁਹਾਡਾ MC ਕੀ ਆ, DOT ਨੰਬਰ ਕੀ ਆ, ਤੁਹਾਡਾ ਈਮੇਲ ਕੀ ਆ। ਪਰ ਜਿਹੜਾ ਲੋਡ ਬੋਰਡ ਤੇ ਸਕੈਮ ਚੱਲਦਾ, ਇਹ ਕੀ ਕਰਦਾ, ਕੋਈ ਵੀ ਬੰਦਾ ਜਿਹਨੇ ਲੋਡ ਬੋਰਡ ਦਾ ਐਜ਼ ਏ ਬ੍ਰੋਕਰ ਲਿਆ ਹੋਇਆ, ਸਾਈਨ ਅਪ ਕੀਤਾ ਹੋਇਆ, ਉਹਦੇ ਵਿੱਚ ਜਿਹੜੀ MC ਦੀ ਆਪਸ਼ਨ ਹੁੰਦੀ ਆ ਨਾ, ਉਹ ਖਾਲੀ ਛੱਡ ਦਿੰਦੇ ਨੇ ਇਹ ਲੋਡ ਬੋਰਡ ਵਾਲੇ। ਉਹਦੇ ਤੇ ਤੁਸੀਂ ਮੰਨ ਲਓ ਮੈਂ ਲੋਡ ਪੋਸਟ ਕਰਨਾ, ਮੈਂ ਤੁਹਾਡੇ ਨਾਂ ਤੇ ਜੇ ਕੋਈ ਕੰਪਨੀ ਖੁੱਲੀ ਆ, ਮੈਂ ਉਹਦੀ ਵੀ MC ਉਹਦੇ ਵਿੱਚ ਪਾ ਸਕਦਾ ਵੀ ਇਹ ਕਾਹਤੇ ਹਨਾ। ਵੀ ਜਦੋਂ ਹੁਣ ਜਿਹੜੇ ਬੰਦੇ ਨੇ ਸਾਈਨ ਅਪ ਕੀਤਾ, ਚਾਹੇ ਕਿਸੇ ਕੰਪਨੀ ਦੇ 50 ਬ੍ਰੋਕਰ ਵੀ ਬੈਠੇ ਹੋਣਗੇ, ਪਰ ਉਹਨਾਂ ਦਾ ਲੌਗਇਨ ਤਾਂ ਸੇਮ ਹੁੰਦਾ ਨਾ। ਜਦੋਂ ਤੁਸੀਂ ਉਹ ਕੰਪਨੀ ਕਰਨੀ ਹੋ, ਉਹ ਈਮੇਲ ਤੋਂ ਤੁਸੀਂ ਲੌਗਇਨ ਕੀਤਾ, ਚਾਹੇ ਜਿਹੜੇ ਮਰਜ਼ੀ ਬ੍ਰੋਕਰ ਨੇ ਕੀਤਾ, ਉਹਦੇ ਵਿੱਚ ਪੱਕਾ ਹੋਣਾ ਚਾਹੀਦਾ ਵੀ ਜਿਹੜੀ MC ਨੰਬਰ ਆ ਉਹ ਪੱਕਾ ਹੀ ਵਿੱਚ ਹੋਣਾ ਚਾਹੀਦਾ, ਉਹ ਤੁਸੀਂ ਐਡਿਟ ਨਹੀਂ ਕਰ ਸਕਦੇ ਜਿਹੜਾ ਤੁਸੀਂ ਸਾਈਨ ਅਪ ਕਰਨ ਵੇਲੇ ਕੀਤਾ। ਹੁਣ ਜਿਹੜੇ ਫਰਾਡ ਲੋਕਾਂ ਨਾਲ ਹੁੰਦੇ ਨੇ, ਆਪਾਂ ਕਹਿ ਦਿੰਦੇ ਹਾਂ ਵੀ ਦੂਜੀ ਤੀਜੀ ਜਗ੍ਹਾ ਤੋਂ ਬੰਦਾ ਕੋਈ ਲੋਡ ਲੈ ਲੈਂਦਾ ਤੇ ਮੁੜ ਕੇ ਲੋਡ ਬੋਰਡ ਤੇ ਲੋਡ ਪੋਸਟ ਕਰ ਦਿੰਦਾ, MC ਕਿਸੇ ਹੋਰ ਬ੍ਰੋਕਰ ਦੀ ਪਾ ਦਿੰਦਾ ਜੀ। ਤੇ ਫਿਰ ਆਪਾਂ ਕਹਿੰਦੇ, ਜਿਵੇਂ ਦੱਸਿਆ ਨੀ ਸੀ ਵੀ ਲੋਕ ਫਿਰ ਸੇਫਰ ਤੋਂ ਸਾਈਟ ਤੋਂ ਕਾਲਾਂ ਕਰਕੇ ਅਸਲੀ ਬ੍ਰੋਕਰਾਂ ਨਾਲ ਕਾਲ ਕਰਦੇ ਆ ਵੀ ਲੋਡ ਬੋਰਡ ਉਹਨਾਂ ਨੂੰ ਦੂਜੇ ਦੀ MC ਪਾਉਣੀ ਕਾਹਤੇ ਦਿੰਦਾ। ਜਿਹਨੇ ਆਪਦੀ ਸਾਈਨ ਅਪ MC ਨਾਲ ਸਾਈਨ ਅਪ ਕੀਤਾ ਉਹੀ ਪਾਵੇ, ਰੌਲਾ ਹੀ ਮੁੱਕ ਜਾਂਦਾ। ਨਾਲੇ ਵੀਰੇ ਮੈਂ ਇੱਕ ਗੱਲ ਹੋਰ ਦੱਸਦਾ, ਇਹ ਸਾਡੀਆਂ ਵੀ ਗਲਤੀਆਂ ਨੇ ਹਨਾ ਜੀ। ਭੈਣ ਜੀ ਇਹਨਾਂ ਨੂੰ ਤਾਂ ਚਲੋ ਬਹੁਤ ਜ਼ਿਆਦਾ ਐਕਸਪੀਰੀਅੰਸ ਸਾਡੇ ਤੋਂ। ਜਦੋਂ ਤੁਸੀਂ ਕੁਛ ਵੀ ਘਰ ਲੈਂਦੇ ਹੋ, ਗੱਡੀ ਲੈਂਦੇ ਹੋ, ਮੋਟਰਸਾਈਕਲ ਲੈਂਦੇ ਹੋ, ਈਵਨ ਸਾਈਕਲ ਵੀ ਲੈਂਦੇ ਹੋ, ਅਗਲਾ ਤੁਹਾਨੂੰ ਰਸੀਦ ਕੱਢ ਕੇ ਦੇ ਦਿੰਦਾ ਵੀ ਇੰਨੇ ਦਾ ਹੈਗਾ, ਇੰਨਾ ਟੈਕਸ ਪੈਣਾ, ਇੰਨਾ ਵਿਆਜ ਪੈਣਾ, ਬਿਲਕੁਲ ਆਹ ਤੁਹਾਡੀ ਚੀਜ਼ ਆ ਹਨਾ, ਵੀ ਏਦਾਂ ਡਿਲੀਵਰ ਹੋਊਗੀ। ਜਿਹੜੀ ਟ੍ਰੇਲਰ ਡਿਲੀਵਰੀ ਦੀ ਗੱਲ ਕੀਤੀ ਆ, ਇੱਕ ਸਿਰਫ ਟਰੱਕਾਂ ਵਾਲੇ ਇਹੋ ਜਿਹੇ ਨੇ ਜਿਹੜੇ ਦਿਨ ਰਾਤਾਂ ਝਾਕਦੇ ਨੇ। ਬ੍ਰੋਕਰ ਉਹਨੂੰ ਕਹਿੰਦਾ $1.5 ਦਾ ਲੋਡ ਲੈਣਾ ਲੈ, ਨਹੀਂ ਤੁਰਦਾ ਲੱਗ ਜੀ। ਸਾਨੂੰ $1.25 ਤੋਂ ਲੈ ਕੇ ਡੀਜ਼ਲ ਦੇ ਹਿਸਾਬ ਨਾਲ $1.25 ਤੋਂ ਲੈ ਕੇ $2 ਨੂੰ ਖਾਲੀ ਮੀਲ ਕਾਸਟ ਕਰਦੀ ਆ। ਤੇ ਲੋਕ
ਮੈਂ ਅੱਗੇ ਵੀ ਕਮੈਂਟ ਕੀਤਾ ਸੀ ਹਾਸੇ 'ਚ ਵੀ, ਪਤਾ ਨਹੀਂ ਨਵੇਂ ਡਰਾਈਵਰ ਕਿਹੜੀ MBA ਕਰੀ ਫਿਰਦੇ ਨੇ ਵੀ ਜਿਹੜੀ ਇਹਨਾਂ ਨੂੰ ਘੁੰਡੀਆਂ ਪਤਾ ਨੇ ਵੀ $2.25 ਨੂੰ ਤਾਂ ਖਾਲੀ ਮੀਲ ਪੈਂਦੀ ਆ ਤੇ $2 ਨੂੰ $2.25 ਤੋਂ $2 ਨੂੰ ਲੋਡ ਚੱਕੀ ਜਾਂਦੇ ਨੇ। ਲੋਡ ਚੱਕੀ ਜਾਂਦੇ ਜੀ ਜੀ ਜੀ। ਹਾਂ ਬਿਲਕੁਲ ਜੀ, ਇਹ ਤਾਂ ਮੈਥਮੈਟਿਕਸ ਹੁਣ ਲੋਡ ਚੱਕਣ ਵਾਲਾ ਜਾਣੇ ਜਾਂ ਜਿਵੇਂ ਤੁਸੀਂ ਹੁਣ ਇੰਡਸਟਰੀ ਦੇ ਵਿੱਚ ਆ ਉਹ ਜਾਣੇ, ਪਰ ਇਸ ਤਰ੍ਹਾਂ ਤਾਂ ਕੈਲਕੂਲੇਸ਼ਨ ਤਾਂ ਕਰਨੀ ਪੈਣੀ ਹੈ ਜੇ ਆਪਾਂ ਬਿਜ਼ਨਸ ਰਨ ਕਰਨਾ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਸਨੀ ਜੀ। ਸੋ ਆਪਾਂ ਟਰੱਕਿੰਗ ਨੂੰ ਲੈ ਕੇ ਹੀ ਗੱਲਬਾਤ ਕਰ ਰਹੇ ਹਾਂ। ਸਨੀ ਜੀ ਨੇ ਜਿਵੇਂ ਕੁਝ ਟੈਕਨੀਕਲ ਮੁੱਦੇ ਚੁੱਕੇ ਸੀਗੇ ਲੋਡ ਬੋਰਡ ਦੀ ਬਾਬਤ ਕਿ ਉਹਦੇ ਵਿੱਚ ਝੋਲ ਆ, ਉਸ ਝੋਲ ਨੂੰ ਦੂਰ ਕਰਨ ਦੀ ਲੋੜ ਹੈ, ਸਾਨੂੰ ਸਮਾਰਟ ਹੋਣ ਦੀ ਲੋੜ ਆ ਸਮਾਰਟ ਬਿਜ਼ਨਸ ਕਰਨਾ। ਇਹ ਜੀ। ਥੋੜੀ ਇੱਕ ਦੂਜੇ ਦੇ ਉੱਤੋਂ ਦੀ ਚੱਕ ਕੇ ਤਾਂ ਅਸੀਂ ਘਾਟੇ ਦੇ ਵਿੱਚ ਹੀ ਸਾਰਾ ਕੁਝ ਕਰੀ ਜਾਂਦੇ ਆ। ਠੀਕ ਹੈ, ਕੰਪੀਟੀਸ਼ਨ ਹੁੰਦਾ, ਹਰੇਕ ਬਿਜ਼ਨਸ ਦੇ ਵਿੱਚ ਬਿਲਕੁਲ ਕੰਪੀਟੀਸ਼ਨ ਬਥੇਰਾ ਹੁੰਦਾ ਆ, ਜੀ। ਪਰ ਲਾਲਚ ਬਸ ਹੋ ਕੇ ਤੁਸੀਂ ਆਪਣੀ ਇੰਡਸਟਰੀ ਨੂੰ ਹੀ ਥੱਲੇ ਕਰੀ ਜਾਵੋ, ਆਪ ਵੀ ਫ੍ਰੀ ਦੇ ਵਿੱਚ ਹੀ ਕੰਮ ਕਰਨ ਵਾਲੀ ਗੱਲ ਹੋ ਗਈ ਹੈ ਨਾ ਇਸ ਹਾਂ ਹਿਸਾਬ ਤੇ। ਬਿਲਕੁਲ ਬਿਲकुल। ਹਾਂਜੀ, ਆਪਾਂ ਨੇ ਸ਼ਰਨਜੀਤ ਜੀ ਜੁੜੇ ਨੇ ਜੀ। ਸ਼ਰਨਜੀਤ ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮੈਂ ਕਹਿਣਾ ਸੀ ਤੁਸੀਂ ਪ੍ਰੋਗਰਾਮ ਬਹੁਤ ਵਧੀਆ ਲਿਆਂਦਾ ਹਨਾ ਜੀ। ਤੇ ਜਿਸ ਤਰ੍ਹਾਂ ਆਪਾਂ ਭੈਣ ਜੀ ਫੋਨ ਸਿਮ ਲੈਨੇ ਆ ਹਨਾ, ਤੇ ਉਹਦੇ ਪਿੱਛੇ ਵੀ ਪੈਸੇ ਉਹਨਾਂ ਨੇ ਟੈਕਸ ਲਈ ਕੱਟੇ ਹੁੰਦੇ ਆ ਜੀ, ਸਲਿੱਪ ਤੇ ਲਿਖਿਆ ਹੁੰਦਾ ਹਨਾ। ਤੇ ਜੇ ਆਪਾਂ ਫੋਨ ਚਾਰਜ ਲੈਨੇ ਆ ਤੇ ਨਾਲ ਕੱਲੀ ਤਾਰ ਦਿੰਦੇ, ਚਾਰਜ ਨਹੀਂ ਦਿੰਦੇ, ਤਾਂ ਵੀ ਉਹਨਾਂ ਨੂੰ ਨਫਾ। ਜੀ ਜੀ। ਫਿਰ ਮੈਂ ਕਹਿੰਦੀ ਆ ਵੀ ਜਿਸ ਤਰ੍ਹਾਂ ਪਿਛਲੇ 2 ਵੀਕਾਂ ਹੋ ਗਈਆਂ, ਸਾਡਾ ਮੁੰਡਾ ਟਰੱਕ ਲੈ ਕੇ ਗਾਂਹ ਗਿਆ ਦੂਰ ਕਿਤੇ, ਹਾਂਜੀ, ਤੇ ਉਹਦੇ ਅਕਾਊਂਟ ਚੋਂ ਕਾਰਡ ਰਾਹੀਂ ਪੈਸੇ ਨਿਕਲ ਗਏ 1500 ਰੁਪਇਆ ਜੀ। ਰੁਪਈਏ ਤਾਂ ਸੁਹਾਰ ਲੈਣੇ ਸੀ, ਡਾਲਰ ਆ। ਡਾਲਰ ਨਹੀਂ ਸਾਰੇ ਤੇਲ ਪਾਉਣ ਲੱਗੇ ਤੇ ਕਾਰਡ ਚੱਲੇ ਨਾ ਤੇ ਉਹਨਾਂ ਬੰਦ ਕਰਤਾ। ਬੰਦ ਕਰਤਾ, ਫਿਰ ਕਾਲਾਂ ਕੋਲੀ ਕਰ ਕਰਕੇ ਪਤਾ ਨੀ ਕਿੱਦਾਂ ਚਲਾਇਆ ਤੇ ਪੈਸੇ ਖਰੇ ਜੇ 2 ਵੀਕਾਂ ਨੂੰ ਪਾਉਣੇ ਕਿ ਕਦੋਂ ਪਾਉਣੇ ਜੀ। ਪ੍ਰੋਗਰਾਮ ਗੱਲ ਕੀਤੀ ਵੀ ਇੰਗਲਿਸ਼ ਮਾੜਾ ਮੋਟਾ ਤੇ ਤੁੱਕਾ ਭੈਣ ਜੀ, ਸਗੋਂ ਬੰਦੇ ਤੇ ਜਿਹੜੇ ਪੜ੍ਹੇ ਲਿਖੇ ਥੋੜੇ ਬਹੁਤੇ ਮੁੰਡੇ ਖੁੰਡੇ ਵੀ ਆਉਂਦੇ ਆਪਣੇ, ਉਹ ਵੀ ਚਲਾ ਲੈਂਦੇ। ਜਿਹੜੇ ਜੜਾ ਸਦਾ ਇੱਥੇ ਰਹਿੰਦੇ ਉਹ ਤੇ ਸਗੋਂ ਜ਼ਿਆਦਾ ਹੀ ਚੰਟ ਹੋ ਜਾਂਦੇ ਨਾ। ਤੇ ਪ੍ਰੋਬਲਮ ਚਲੋ ਆਈ ਆ, ਹੁਣ ਆਪੇ ਹੌਲੀ ਹੌਲੀ ਠੀਕ ਹੋ ਜੂ, ਟਰੱਕਾਂ ਦੀ ਵੀ ਜੋ ਵੀ ਆਈ। ਤੇ ਮੈਂ ਕਹਿਣਾ ਵੀ ਮੈਂ ਨਾ ਅੱਜ ਡਾਕਟਰ ਦੇ ਗਈ ਤੇ ਮੈਨੂੰ ਆਂਦੀ ਆ ਵੀ ਤੂੰ ਨੈਕਸਟ ਵੀਕ ਆਈ ਤੇ ਤੇਰੇ ਐਕਸਰੇ ਲੱਥਣੇ। ਮੈਂ ਅੱਜ ਲਾ ਦੇ, ਆਂਦੀ ਅੱਜ ਨਹੀਂ ਲਾਉਣੇ ਤੇ ਵੀ ਜਦੋਂ ਟੀਕੇ ਲਾਈਏ ਅਸੀਂ ਉਦੋਂ ਨਹੀਂ ਲਾਉਂਦੇ। ਮੈਂ ਕਿਹਾ ਨੈਕਸਟ ਵੀਕ ਨਹੀਂ, ਉਹ ਤੋਂ ਨੈਕਸਟ ਵੀਕ ਆਂਦੀ। ਉਹ ਮਾਈ ਗॉड, ਤੈਨੂੰ ਇੰਗਲਿਸ਼ ਆਉਂਦੀ? ਮੈਂ ਕਿਹਾ ਮੈਨੂੰ ਨਹੀਂ ਪਤਾ ਆਉਂਦੀ। ਕਹਿੰਦੀ ਮੈਂ ਤੁੱਕਾ ਲਾਤਾ, ਬਾਕੀ ਕਾਲ ਕਰ ਲਾਂਗੇ ਤੈਨੂੰ। ਥੈਂਕ ਯੂ ਜੀ, ਥੈਂਕ ਯੂ। ਇੰਗਲਿਸ਼ ਸਿੱਖਣੀ, ਕੋਈ ਵੀ ਭਾਸ਼ਾ ਜਿੱਥੇ ਵੀ ਕੋਈ ਚੱਲਦੀ ਆ, ਉਹ ਸਿੱਖਣੀ ਬਹੁਤ ਜ਼ਰੂਰੀ ਆ। ਤੇ ਗੱਲ ਕਰ ਰਹੇ ਆ ਵੀ ਜਿਹੜੇ ਅਸੀਂ ਬਿਜ਼ਨਸ ਕਰਦੇ ਆ ਉਹਨਾਂ ਦੇ ਵਿੱਚ ਕੀ ਕੁਛ ਹੋ ਰਿਹਾ ਆ, ਉਹਨਾਂ ਦੀ ਗੱਲਬਾਤ ਆ। ਕਿਉਂਕਿ ਬਹੁਤ ਸਾਰੀਆਂ ਕਾਲਸ ਆਉਂਦੀਆਂ, ਕਈ ਰੋਣ ਵਾਲੇ ਹੁੰਦੇ ਆ, ਸਟੋਰੀਜ਼ ਬਹੁਤ ਹੈਗੀਆਂ ਆ, ਬਹੁਤ ਜ਼ਿਆਦਾ। ਕਈ ਵਾਰੀ ਉਹ ਸਿਰਫ ਇੱਕ ਰੇਡੀਓ ਤੇ ਕਹਾਣੀ ਪਾ ਕੇ ਨਹੀਂ ਸਰਨਾ। ਸਾਨੂੰ ਖੁਦ ਨੂੰ ਸਮਾਰਟ ਹੋਣਾ ਪਊਗਾ, ਸਾਨੂੰ ਖੁਦ ਨੂੰ ਬਹੁਤ ਕੁਛ ਕਰਨਾ ਪਊਗਾ। ਕਿਉਂਕਿ ਹੁਣ ਪਿਛਲੇ 20-25 ਸਾਲਾਂ ਤੋਂ ਦੇਖੀਏ ਵੀ ਕੋਈ ਵੀ ਬਿਜ਼ਨਸ ਕਰਨ ਵਾਲਾ ਅਨਪੜ੍ਹ ਨਹੀਂ ਹੈਗਾ। ਕੋਈ ਪੜ੍ਹ ਨਹੀਂ। ਜਿਹੜਾ ਪੰਜਾਬ ਤੋਂ ਆਉਂਦੇ ਲੋਕ, ਸਪੈਸ਼ਲੀ ਜਿਹੜੀ ਯੰਗ ਜਨਰੇਸ਼ਨ ਆਉਂਦੀ ਆ, ਜੇ ਉਹ ਕਹੇ ਵੀ ਮੈਨੂੰ ਨਹੀਂ ਪਤਾ ਲੱਗਦਾ ਜੀ ਕੀ ਆ, ਇਹ ਬਹੁਤ ਹੈਰਾਨਗੀ ਵਾਲੀ ਗੱਲ ਆ। ਕਿਉਂਕਿ ਉਹ ਜਿਹੜੇ ਹੁਣ 20-25 ਸਾਲ ਤੋਂ ਆ, ਉੱਥੇ ਤਾਂ ਨਿਆਣੇ ਪੜ੍ਹੇ ਇੰਗਲਿਸ਼ ਸਕੂਲਾਂ ਦੇ ਆ। ਇਹ ਕਿੱਦਾਂ ਕਹਿ ਸਕਦੇ ਆ ਵੀ ਹੁਣ ਕਈ ਵਾਰੀ ਤਾਂ ਮੈਂ ਦੇਖਦੀ ਆ, ਕਈ ਵਾਰੀ ਪੰਜਾਬੀ ਵੀ ਨਹੀਂ ਆਉਂਦੀ ਹੁੰਦੀ। ਉਹ ਮੰਨ ਲਿਆ ਵੀ ਤੁਸੀਂ ਪੰਜਾਬੀ ਪੜ੍ਹੀ ਨੀ ਗੀ, ਜਾਂ ਇੰਗਲਿਸ਼ ਹਿੰਦੀ ਤੁਸੀਂ ਸਾਰਾ ਕੁਛ ਪੜ੍ਹ ਕੇ ਆਏ ਆ, ਪਰ ਤੁਸੀਂ ਜੇ ਇੰਗਲਿਸ਼ ਨਹੀਂ ਵੀ ਆਉਂਦੀ ਨਾ, ਪੇਪਰ ਵਰਕ ਸੂਤ ਰੱਖੋ ਇੱਥੇ, ਫਿਰ ਤੁਸੀਂ ਜਿਹਨੂੰ ਮਰਜ਼ੀ ਹੱਥ ਪਾ ਲਓ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਵਾਪਸ ਆਣ ਕੇ ਫਿਰ ਕਰਦੇ ਆ ਗੱਲਬਾਤ। ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਅੱਜ ਆਪਣੇ ਪ੍ਰੋਗਰਾਮ ਦਾ ਵਿਸ਼ਾ ਹੈ ਕਿ ਜਿਹੜੇ ਟਰੱਕਰਸ ਦੇ ਨਾਲ ਫਰਾਡ ਹੁੰਦਾ, ਚਾਹੇ ਉਹ ਕਿਸੇ ਵੀ ਕਿਸਮ ਦਾ, ਚਾਹੇ ਤੁਸੀਂ ਨਵਾਂ ਟਰੱਕ ਲੈਣਾ ਸੀ, ਤੁਹਾਨੂੰ ਨਹੀਂ ਸਮੇਂ ਸਿਰ ਡਿਲੀਵਰ ਹੋਇਆ, ਚਾਹੇ ਤੁਹਾਡੇ ਫੋਨ ਤੇ ਕੋਈ ਲੋਡ ਦਾ ਮੈਸੇਜ ਆਇਆ ਜਾਂ ਕੋਈ ਹੋਰ ਪੇਮੈਂਟ ਦਾ ਮੈਸੇਜ ਆਇਆ, ਤੁਹਾਡੇ ਪੈਸੇ ਨਿਕਲ ਗਏ। ਸੋ ਇਸ ਤਰ੍ਹਾਂ ਦੇ ਫਰਾਡ ਜਿਹੜੇ ਆ ਉਹ ਹੁੰਦੇ ਰਹਿੰਦੇ, ਤੇ ਇਸੇ ਬਾਬਤ ਆਪਾਂ ਗੱਲਬਾਤ ਕਰ ਰਹੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਬਲਵਿੰਦਰ ਕੌਰ, ਤੇ ਉਹਨਾਂ ਦਾ ਪਹਿਲਾਂ ਕਰਦੇ ਹਾਂ ਸਵਾਗਤ ਤੇ ਫਿਰ ਕਰਦੇ ਹਾਂ ਪ੍ਰੋਗਰਾਮ ਦੇ ਚਰਚਾ। ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ, ਤੇ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਜੀ। ਤੇ ਜੀ। ਆਪਾਂ ਗੱਲ ਕਰ ਰਹੇ ਹਾਂ ਟਰੱਕਿੰਗ ਦੀ, ਗੱਲ ਕਰ ਰਹੇ ਹਾਂ। ਹਾਂਜੀ। ਗੱਲ ਕਰਨ ਦੀ ਆ ਵੀ ਜਦੋਂ ਆਪਸ ਵਿੱਚ ਗੱਲਾਂ ਕਰੀ ਜਾਓ, ਇਹਦੇ ਨਾਲ ਪ੍ਰੋਬਲਮ ਹੱਲ ਨਹੀਂ ਹੁੰਦੀ। ਜੀ ਇਹ ਜੀ ਸਾਨੂੰ ਸਾਰਿਆਂ ਨੂੰ ਮਿਲ ਬੈਠ ਕੇ ਕਰਨੀ ਪੈਣੀ ਆ, ਕਰਨੀ ਚਾਹੀਦੀ ਵੀ ਆ। ਜੀ ਜੀ। ਇਹ ਤੁਹਾਡੀਆਂ ਪ੍ਰੋਬਲਮ ਹੈਗੀਆਂ ਆ ਵੀ ਉਹਨਾਂ ਦਾ ਹੱਲ ਕੀ ਆ, ਹੱਲ ਕਰਨਾ ਚਾਹੀਦਾ। ਪ੍ਰੋਬਲਮਾਂ ਤਾਂ ਹੈ ਹੀ ਹੈ, ਪ੍ਰੋਬਲਮ ਤਾਂ ਰੋਜ਼ ਹੈਗੀ ਨਿਤ ਨਵੇਂ ਦਿਨ ਪ੍ਰੋਬਲਮਾਂ ਖੜੀਆਂ ਰਹਿੰਦੀਆਂ ਆ, ਜੀ। ਤੇ ਪਰ ਉਹਦਾ ਹੱਲ ਕੀ ਹੈਗਾ ਆ। ਤੇ ਬਹੁਤੀ ਤਾਂ ਗੱਲ ਹੁਣ ਪੇਪਰ ਵਰਕ ਦੀ ਤਾਂ ਆਪਾਂ ਤੁਹਾਨੂੰ ਦੱਸ ਦਿੱਤੀ ਆ ਵੀ ਜਿਹੜੀ ਪੇਪਰ ਵਰਕ ਦੀ ਤੁਸੀਂ ਕਾਲ ਕਰਦੇ ਆ ਜੀ ਤੇ ਤੁਹਾਡੇ ਪੈਸੇ ਫਸ ਗਏ ਆ। ਜੀ। ਹੁਣ ਉਸ ਤਾਂ ਦੇ ਉੱਤੇ ਅਸੀਂ ਆਪ ਖੜੇ ਹੋ ਕੇ ਵੀ ਦੇਖਦੇ, ਜੇ ਸਾਡੇ ਨਾਲ ਏਦਾਂ ਹੋਵੇ ਤਾਂ ਸਾਨੂੰ ਵੀ ਦੁੱਖ ਲੱਗਦਾ ਆ। ਬਿਲਕੁਲ ਪਰ ਲੱਗਦਾ। ਫਿਰ ਉੱਥੇ ਇਹ ਵੀ ਹੁੰਦਾ ਆ ਵੀ ਤੁਹਾਡੇ ਨਾਲ 60 ਬੰਦੇ ਇਕੱਠੇ ਹੋ ਗਏ ਵੀ ਤੁਹਾਡੇ ਨਾਲ ਸਾਰਿਆਂ ਨੇ ਹੋਇਆ। ਤੇ ਜੇ ਜੀ ਉੱਥੇ ਸਲਾਹ ਦਿੱਤੀ ਜਾਂਦੀ ਆ ਵੀ ਇੱਕ ਜਦੋਂ ਆਪਾਂ ਰੇਡੀਓ ਤੇ ਸ਼ੋਅ ਵੀ ਕਰ ਲਾਂਗੇ ਉਹਨਾਂ ਦੇ ਖਿਲਾਫ, ਉਹਦੇ ਨਾਲ ਕੁਛ ਨਹੀਂ ਬਣਨਾ। ਜੀ। ਬਹੁਤ ਸਾਰੇ ਲੋਕ ਜ਼ਿਆਦਾ ਬੇਸ਼ਰਮ ਹੋ ਜਾਂਦੇ ਆ। ਇਹ ਵੀ ਮੈਂ ਦੇਖਿਆ ਵੀ ਬਹੁਤ ਸਾਰੇ ਲੋਕਾਂ ਦਾ ਜਦੋਂ ਨਾਂ ਲੈ ਦਿੰਦੇ ਆ ਨਾ, ਜੀ ਉਹਨਾਂ ਦੀ ਲੋਈ ਲਿੱਥ ਜਾਂਦੀ ਆ। ਉਹ ਜ਼ਿਆਦਾ ਬੇਸ਼ਰਮ ਹੋ ਕੇ ਨਾ ਆਉਂਦੇ ਆ ਕਿ ਆਉਂਦੇ ਆ। ਕਰ ਲੋ ਜੋ ਕਰਨਾ ਆ, ਅਸੀਂ ਤਾਂ ਭਾਈ ਹੋਰ ਲੁੱਟਾਂਗੇ, ਹੋਰ ਕੁੱਟਾਂਗੇ ਲੋਕਾਂ ਨੂੰ। ਹਾਂ, ਭੱਜ ਲੋ ਸੋ ਜਿੱਥੇ ਭੱਜਣਾ ਹੈ। ਹਾਂ, ਉੱਥੇ ਕੀ ਹੁੰਦਾ ਕਿ ਉੱਥੇ ਤੁਸੀਂ ਇੱਕ ਵਕੀਲ ਕਰ ਲਓ, ਇਕੱਠੇ ਹੋ ਕੇ ਪੈਸੇ ਥੋੜੇ ਥੋੜੇ ਪਾ ਕੇ ਉਹ ਤੋਂ ਆਵਰਲੀ ਕਰਕੇ ਉਹ ਤੋਂ ਸਲਾਹ ਲੈ ਲਓ, ਕਰ ਕੀ ਹੋ ਸਕਦਾ ਜੀ। ਬਿਲਕੁਲ ਜੀ। ਸੋ ਇਸੇ ਤਰ੍ਹਾਂ ਹੀ ਆਪਾਂ ਜਿਹੜੀਆਂ ਦਿੱਕਤਾਂ ਦੇ ਪਰੇਸ਼ਾਨੀਆਂ ਦੇ ਉੱਤੇ ਚਰਚਾ ਕਰ ਰਹੇ ਹਾਂ ਵੀ ਟਰੱਕਰਸ ਨੂੰ ਜਿਹੜਾ ਉਹ ਕਈ ਵਾਰੀ ਬਹੁਤ ਘਾਟਾ ਪੈ ਜਾਂਦਾ ਹੈ। ਕਈ ਵਾਰੀ ਉਹ ਮਤਲਬ ਜਿਹੜਾ ਕਿਸੇ ਟ੍ਰੇਲਰ ਲੈ ਲਿਆ ਜਾਂ ਕੋਈ ਹੋਰ ਤਰ੍ਹਾਂ ਦਾ ਫਰਾਡ, ਭਾਸ਼ਾ ਦੀ ਅਣਜਾਣਤਾ ਕਰਕੇ ਕਹਿ ਲਓ, ਜਾਂ ਕਈ ਵਾਰੀ ਲਾਲਚ ਕਰਕੇ ਅਸੀਂ ਕਿਸੇ ਚੀਜ਼ ਦੇ ਵਿੱਚ ਫਸ ਜਾਂਦੇ ਹਾਂ, ਤੇ ਫਿਰ ਉਸ ਤੋਂ ਬਾਅਦ ਸਾਨੂੰ ਉਹਦੇ ਜਿਹੜਾ ਭੁਗਤ ਭੋਗੀ ਬਣਨਾ ਪੈਂਦਾ। ਜਿਵੇਂ ਜੀ ਪਹਿਲਾਂ ਵੀ ਇੱਕ ਰਾਏ ਰੱਖੀ ਸੀ ਇੱਕ ਦਰਸ਼ਕ ਨੇ, ਉਹ ਕਹਿੰਦੇ ਕਿ ਕੁਝ ਲੋਕ ਲਾਲਚ ਵਿੱਚ ਵੀ ਪੈਸੇ ਫਸਾ ਬੈਂਦੇ ਨੇ ਹਾਈ ਲੋਡ ਬਹੁਤ ਰੇਟ ਦੇਖ ਕੇ, ਪਰ ਸ਼ਾਇਦ ਉਹ ਨਹੀਂ ਜਾਣਦੇ ਕਿ ਇੰਡਸਟਰੀ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ। ਹੁਣ ਕਈ ਵਿਕਟਮ ਵੀ ਨੇ। ਜਦੋਂ ਅਸੀਂ ਪ੍ਰੋਗਰਾਮ ਕਰਦੇ ਹਾਂ ਕਿ ਦੇਖੋ, ਅਸੀਂ ਤਾਂ ਇਹੀ ਕਹਿੰਦੇ ਕਿ ਆਪਦੀ ਭਾਈ ਗੱਲ ਰੱਖੋ, ਜਾਂ ਆਪਦੇ ਨਾਲ ਬੀਤੀ ਕੋਈ ਘਟਨਾ ਦੱਸੋ ਜਿਹਦੇ ਨਾਲ ਕੋਈ ਹੋਰ ਬਚ ਜਾਵੇ। ਹੁਣ ਜਿਵੇਂ ਪਹਿਲਾਂ ਆਇਆ ਸੀ, ਉਹ ਕਹਿੰਦੇ 9 ਮਹੀਨੇ ਹੋ ਗਏ ਸਾਨੂੰ ਟ੍ਰੇਲਰ ਬੁੱਕ ਕੀਤਿਆਂ, ਤੇ ਹੁਣ ਕਹਿੰਦੇ 5 ਮਹੀਨੇ ਹੋਰ ਲੱਗਣਗੇ। ਸੋ ਜਿਹਦੇ 14 ਮਹੀਨੇ ਇਸ ਤਰ੍ਹਾਂ ਖੱਜਲ ਖੁਆਰੀ ਦੇ ਵਿੱਚ ਖਰਾਬ ਹੋ ਜਾਣ, ਉੱਤੋਂ ਪੈਸੇ ਦਿੱਤੇ ਹੋਏ ਆ, ਨਾਲ ਦੀ ਨਾਲ ਟੈਨਸ਼ਨ ਪਈ ਹੋਈ ਆ। ਹੁਣ ਅਗਲੇ ਨੇ ਇਸ ਕਰਕੇ ਥੋੜ੍ਹਾ ਤੁਹਾਡੇ ਨਾਲ ਡੀਲ ਕੀਤੀ ਸੀ ਕਿ ਭਾਈ ਆਹ ਚੱਕੋ ਪੈਸੇ, ਤੇ ਕੱਲ ਨੂੰ ਮੈਨੂੰ ਨਾ ਸਾਰਾ ਜਿੰਨੀ ਸਿਰਦਰਦੀ ਹੋਈ ਉਹ ਮੈਨੂੰ ਦੇ ਦਿਓ। ਸੋ ਨਾਲੇ ਅਗਲੇ ਨੂੰ ਆਪਣੇ ਪ੍ਰਵੀਨ ਜੀ ਪਤਾ ਆ ਜੀ ਵੀ ਨਹੀਂ ਆਪਸ ਵਿੱਚ ਗੱਲਾਂ ਗੁੱਲਾਂ ਕਰਕੇ ਬੈਠ ਜਾਣਾ, ਕੁਝ ਨਹੀਂ ਕਰ ਸਕਦੇ, ਪਤਾ ਕੁਝ ਨਹੀਂ ਕਰ ਆ ਜੀ, ਸਕਦੇ। ਇਹੀ ਚੀਜ਼ ਹੈ। ਜੇ ਕੋਈ ਵੀ ਪ੍ਰੋਬਲਮ ਆ, ਤੁਹਾਨੂੰ ਕੁਝ ਵੀ ਆ, ਜਦੋਂ ਤੁਸੀਂ ਪ੍ਰੋਬਲਮ ਦੇ ਹੱਲ ਲਈ ਨਹੀਂ ਸੋਚਦੇ ਨਾ, ਜੀ ਕੁਝ ਨਹੀਂ ਹੋਣ ਵਾਲਾ। ਪ੍ਰੀਤ ਜੀ ਸਤਿ ਸ਼੍ਰੀ ਅਕਾਲ। ਪ੍ਰੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ। ਸਤਿ ਸ਼੍ਰੀ ਅਕਾਲ ਜੀ। ਮੇਰਾ ਤਾਂ ਇਹੀ ਵਿਚਾਰ ਸੀਗਾ ਜੀ, ਜਿਹੜੇ ਨਵੇਂ ਯੰਗਸਟਰ ਸਾਡੀ ਲਾਈਨ 'ਚ ਆਏ ਨੇ, ਜੀ ਮੈਂ ਮਾੜਾ ਨਹੀਂ ਕਹਿ ਰਿਹਾ, ਬਟ ਉਹਨਾਂ ਨੂੰ ਸਿੱਖਣ ਦੀ ਲੋੜ ਆ ਹਜੇ। ਕਿਉਂਕਿ ਜਿੰਨਾ ਚਿਰ ਅਸੀਂ ਹਰ ਇੱਕ ਚੀਜ਼ ਨੂੰ, ਹਰ ਇੱਕ ਪਹਿਲੂ ਨੂੰ ਐਨਾਲਾਈਜ਼ ਨਹੀਂ ਕਰਦੇ, ਅਸੀਂ ਕੁਝ ਨਹੀਂ ਸਿੱਖ ਸਕਦੇ। ਕਿਸੇ ਦੇ ਕਹਿਣ ਦੇ ਨਾਲ ਕੋਈ ਸਿਆਣਾ ਨਹੀਂ ਹੋ ਸਕਦਾ ਜਿੰਨਾ ਚਿਰ ਖੁਦ ਅਸੀਂ ਉਹਨਾਂ ਚੀਜ਼ਾਂ ਨੂੰ ਹੰਢਾ ਕੇ ਨਹੀਂ ਦੇਖਦੇ। ਜੀ ਇਹ ਉਹੀ ਕਮੀਆਂ, ਕਿਉਂਕਿ ਪਿਛਲੇ 2 ਸਾਲ ਜੋ ਕੋਵਿਡ ਦੇ ਕਾਰਨ ਕਾਫੀ ਹਾਈ ਡਿਮਾਂਡ ਰਹੀ ਪ੍ਰੋਡਕਟ ਦੀ, ਕਾਫੀ, ਕਿਉਂਕਿ ਡਿਮਾਂਡ ਐਂਡ ਸਪਲਾਈ ਦੀ ਲਾਈਨ ਆ, ਕਾਫੀ ਡਿਮਾਂਡ ਦੇ ਕਰਕੇ ਕਾਫੀ ਲੋਡਾਂ ਰੇਟ ਵੀ ਹਾਈ ਦੇ। ਉਹ ਲਾਲਚ ਵਿੱਚ ਆ ਕੇ ਕਈਆਂ ਨੇ ਟਰੱਕ ਬਾਏ ਕੀਤੇ, ਕਈਆਂ ਨੇ ਟ੍ਰੇਲਰ ਬਾਏ ਕੀਤੇ, ਇੱਕ ਦੀ ਬਜਾਏ 4 ਵੀ ਆਰਡਰ ਕਰ ਦਿੱਤੇ। ਹਾਂਜੀ। ਤੇ ਹੁਣ ਉਹ ਰੇਟ ਨਹੀਂ ਰਹੇ, ਪਲੱਸ ਫਿਊਲ ਦੇ ਪ੍ਰਾਈਸਿਸ ਕਾਫੀ ਹਾਈ ਹੋ ਚੁੱਕੇ ਆ। ਹਾਂਜੀ ਹਾਂਜੀ। ਹੁਣ ਜਦੋਂ ਉਹ ਚੀਜ਼ਾਂ ਨਹੀਂ ਕਿਤੇ ਬਾਰੇ ਨਹੀਂ ਆ ਰਹੀਆਂ, ਪੂਰੇ ਨਹੀਂ ਪੈ ਰਿਹਾ, ਤੇ ਫਿਰ ਉਹ ਲੋਕ ਪਛਤਾ ਰਹੇ ਨੇ ਕਿ ਹਾਂ ਯਾਰ, ਮੈਂ ਤਾਂ ਪਹਿਲੇ ਪੈਸੇ ਵੀ ਗਵਾ ਲਏ ਜਿਹੜੇ ਮੈਂ ਐਡਵਾਂਸ ਦੇ ਬੈਠਾ। ਹਾਂਜੀ। ਪਲੱਸ ਜੇ ਅੱਜ ਦੀ ਡੇਟ ਵਿੱਚ ਟ੍ਰੇਲਰ ਜਾਂ ਟਰੱਕ ਮੇਰਾ ਬੁੱਕ ਕੀਤਾ ਹੋਇਆ ਆ ਵੀ ਜਾਏਗਾ, ਤੇ ਮੈਂ ਉਹਦੀ ਕੋਸਟ ਕਿੱਦਾਂ ਕੱਢਾਂਗਾ। ਇਹਨੂੰ ਲਾਲਚ ਨਹੀਂ ਕਹਿ ਸਕਦੇ ਪ੍ਰੀਤ ਜੀ। ਦੇਖੋ, ਸੋਹਣੇ ਮੌਕੇ ਵੇਖ ਕੇ, ਵਧੀਆ ਮੌਕਾ ਵੇਖ ਕੇ ਇਨਵੈਸਟ ਕਰਨਾ ਕੋਈ ਮਾੜੀ ਗੱਲ ਨਹੀਂ ਹੈ। ਮੈਂ ਇਸ ਗੱਲ ਦਾ ਹਾਮੀਦਾਰ। ਮੈਂ ਤੁਹਾਡੀ ਗੱਲ ਨਾਲ, ਮੈਂ ਬਿਲਕੁਲ ਤੁਹਾਡੀ ਗੱਲ ਨਾਲ 100% ਐਗਰੀ ਕਰਦਾ। ਮਾਹੌਲ ਸਿਖਾਵਾਂ, ਚਲੋ ਬੰਦੇ ਦਾ ਦਿਲ ਕਰਦਾ ਹੀ ਅੱਗੇ ਵਧਣ ਨੂੰ, ਸਾਰਿਆਂ ਦੇ। ਮੈਂ ਸਿਰਫ ਉਹਨਾਂ ਨਵਿਆਂ ਦੀ ਗੱਲ ਕਰਦੇ ਹਾਂ ਜਿਹੜੇ ਜਸਟ ਠੀਕ ਹੈ ਕਾਲੀ ਕਰਕੇ ਆਏ, ਅਨਐਕਸਪੀਰੀਅੰਸ ਜਿਹੜੇ
ਹਾਂਜੀ ਬਿਲਕੁਲ, ਉਹਨਾਂ ਨੂੰ ਐਕਸਪੀਰੀਅੰਸ ਕਰਨ ਦੀ ਲੋੜ ਹੁੰਦੀ ਆ ਕਿ ਉਹ ਰੋਡ ਤੇ ਜਾ ਕੇ ਦੇਖਣ ਪ੍ਰੋਬਲਮਸ ਕੀ ਆਉਂਦੀਆਂ, ਕਿੱਦਾਂ ਖਰਚੇ ਪੈਂਦੇ ਇਸ ਲਾਈਨ ਦੇ ਵਿੱਚ ਜੀ ਹਨਾ, ਕਿੱਦਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆ, ਕਿਉਂਕਿ ਅਚਾਨਕ ਤੁਹਾਨੂੰ ਪਾਕਟ ਚੋਂ ਕੱਢ ਕੇ 5-7 ਹਜ਼ਾਰ 10 ਹਜ਼ਾਰ ਖਰਚ ਕਰਨਾ ਪੈ ਜਾਵੇ, ਕਿੱਥੋਂ ਕਰਨਾ ਤੁਸੀਂ, ਤੁਹਾਡੇ ਕੋਲ ਹੈ ਨਹੀਂ। ਇੱਕ ਵਾਰ ਤਾਂ ਤੁਸੀਂ ਐਡਜਸਟਮੈਂਟ ਕਰ ਲਈ ਆਪਣੇ ਫਰੈਂਡ ਸਰਕਲ ਤੋਂ, ਫੈਮਿਲੀ ਤੋਂ ਪੈਸੇ ਅਰੇਂਜ ਕਰਕੇ ਤੁਸੀਂ ਟਰੱਕ ਲੈ ਲਿਆ ਜੀ, ਪਰ ਜਿੰਨਾ ਚਿਰ ਤੁਹਾਨੂੰ ਖੁਦ ਨੂੰ ਨੌਲੇਜ ਹੀ ਹੈ ਨਹੀਂ ਇਹਦੀ ਕਿ ਹਾਂ ਵੀ ਆਪਾਂ ਖਰਚੇ ਪੂਰੇ ਕਿੱਦਾਂ ਕਰਨੇ ਆ, ਤੇ ਨੈਚੁਰਲੀ ਤੁਸੀਂ ਫਸੋਗੇ, ਤੁਸੀਂ ਪਛਤਾਓਗੇ। ਠੀਕ ਹੈ ਨਾ। ਉਹ ਜਿਹੜਾ ਫਰਾਡ ਦੀ ਗੱਲ ਅੱਜ ਕੱਲ੍ਹ ਚੱਲ ਰਹੀ ਹੈ, ਫਰਾਡ ਹੋ ਰਿਹਾ, ਉਹ ਵੀ ਮੋਸਟਲੀ ਨਵੇਂ ਹੀ ਬੰਦੇ ਹੋਣਗੇ ਜਿਹੜਾ ਇੰਡਸਟਰੀ ਦੇ ਵਿੱਚ 1-2 ਸਾਲ ਹੋਏ ਹੋਣਗੇ। ਜ਼ਿਆਦਾ ਪੁਰਾਣੇ ਬੰਦੇ, ਕਿਉਂਕਿ ਉਹ ਸਿੱਖ ਚੁੱਕੇ ਪਹਿਲਾਂ ਇਹ ਚੀਜ਼ਾਂ ਸਾਰੀਆਂ, ਉਹ ਕਦੇ ਗਲਤੀ ਨਹੀਂ ਕਰਦੇ। ਉਹ ਚੈੱਕ ਕਰਨਗੇ, ਨਵਾਂ ਬ੍ਰੋਕਰ ਦਾ ਨਾਮ ਆ ਰਿਹਾ, ਨਵੇਂ ਬ੍ਰੋਕਰ ਦੀ MC ਚੈੱਕ ਕੀਤੀ ਜਾਵੇ ਕਿੰਨਾ ਪੁਰਾਣਾ ਆ। ਅੱਜ ਦੀ ਡੇਟ ਵਿੱਚ ਜਿੰਨੇ ਵੀ ਪੁਰਾਣੇ ਬ੍ਰੋਕਰ ਹੈਗੇ ਆ, ਜਿੰਨੇ ਸਥਾਪਿਤ ਆਪਣੇ ਆਪ ਨੂੰ ਐਸਟੈਬਲਿਸ਼ ਕਰ ਚੁੱਕੇ ਆ ਬ੍ਰੋਕਰ ਨੇ, ਉਹ ਕੋਈ ਵੀ ਰੇਟ ਤੁਹਾਨੂੰ ਪ੍ਰੋਪਰ ਵਧੀਆ ਰੇਟ ਅੱਜ ਦੇ ਸਮੇਂ ਦਾ ਨਹੀਂ ਦੇ ਰਿਹਾ। ਪਰ ਜਿੰਨੇ ਵੀ ਨਵੇਂ ਆ, ਜਿਹਨਾਂ ਸਟਾਰਟਿੰਗ 2022 ਦੇ ਵਿੱਚ ਹੋ ਰਹੀ ਆ ਜਾਂ 21 ਦੇ ਵਿੱਚ ਹੋ ਰਹੀ ਆ, ਉਹ ਹਾਈ ਰੇਟ ਦੇ ਰਿਹਾ, ਜੋ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਅੱਜ ਦੀ ਡੇਟ ਵਿੱਚ ਤੁਹਾਨੂੰ ਉਹ ਰੇਟ ਕੋਈ ਮਿਲ ਸਕਦਾ ਕਿਤੋਂ। ਇੱਥੇ ਆ ਕੇ ਆਪਾਂ ਲਾਲਚ ਵਿੱਚ ਫਸ ਜਾਂਦੇ ਹਾਂ, ਕਿਉਂਕਿ ਨਵੇਂ ਬੰਦੇ ਇਹਨਾਂ ਚੀਜ਼ਾਂ ਨੂੰ ਐਨਾਲਾਈਜ਼ ਨਹੀਂ ਕਰਦੇ, ਨਹੀਂ ਸੋਚਦੇ, ਨਹੀਂ ਵਿਚਾਰ ਕਰਦੇ, ਬਸ ਦੇਖਦੇ ਕਿ ਮੇਰਾ ਟਰੱਕ ਕਵਰ ਹੋ ਜਾਵੇ ਅੱਜ ਫਟਾਫਟ ਤੇ ਮੈਂ ਪੈਸੇ ਕਮਾ ਲਵਾਂ ਅੱਜ ਹੀ। ਤੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਣਾ ਬਹੁਤ ਜ਼ਰੂਰੀ ਆ। ਤੋ ਉਹਦੇ ਨਾਲ ਹੀ ਆਪਾਂ ਅੱਗੇ ਵੱਧ ਸਕਦੇ ਹਾਂ। ਪੈਸਾ ਕਮਾਉਣ ਵਾਸਤੇ ਆਪਾਂ ਆਏ ਹਾਂ, ਕੋਈ ਚੱਕਰ ਨਹੀਂ, ਹਰ ਇੱਕ ਬੰਦਾ ਟਰਾਈ ਕਰੇ, ਚਾਹੁੰਦਾ ਹਰੇਕ ਬੰਦਾ ਜੀ, ਪਰ ਜ਼ਰੂਰੀ ਆ ਕਿ ਇਹਨੂੰ ਹਰ ਇੱਕ ਲਾਈਨ ਨੂੰ ਸਮਝੋ, ਫਿਰ ਅੱਗੇ ਆਓ। ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ ਪ੍ਰੀਤ ਜੀ, ਬਹੁਤ ਧੰਨਵਾਦ ਆ। ਹਰ ਇੱਕ ਚੀਜ਼ ਨੂੰ ਸਮਝਣਾ ਤਾਂ ਬਹੁਤ ਜ਼ਰੂਰੀ ਪਊਗਾ, ਬਹੁਤ ਜ਼ਰੂਰੀ ਆ। ਹੁੰਦੇ ਤਾਂ ਆਪਾਂ ਨਵੇਂ ਹੀ ਆ ਹਰ ਇੱਕ ਫੀਲਡ ਦੇ ਵਿੱਚ। ਪਹਿਲਾਂ ਜਦੋਂ ਮੈਂ ਸਟਾਰਟ ਕੀਤਾ ਮੈਂ ਵੀ ਨਵੀਂ ਸੀਗੀ, ਜਦੋਂ ਹੋਰ ਕਿਸੇ ਨੇ ਆਣ ਕੇ ਸਟਾਰਟ ਕੀਤਾ ਉਹ ਵੀ ਉਹਦੇ ਵਿੱਚ ਉਹ ਨਵਾਂ ਹੀ ਆ। ਹਾਂਜੀ, ਬਿਲਕੁਲ। ਗੱਲ ਹੈਗੀ ਆ ਵੀ ਤੁਸੀਂ ਜਿਸ ਇੰਡਸਟਰੀ 'ਚ ਜਾਣਾ, ਦੇਖੋ ਆਪਾਂ ਅਮਰੀਕਾ ਆ ਗਏ ਆ, ਇਹ ਤੋਂ ਬਾਅਦ ਤਾਂ ਕੁਛ ਨਹੀਂ ਹੈਗਾ। ਜੀ, ਤੁਸੀਂ ਭਾਵੇਂ ਗੁਆਂਢੀ ਮੁਲਕ 'ਚ ਚਲ ਜਾਓ, ਉਹ ਵੀ ਸੋਚਦੇ ਆ ਕਿਹੜੇ ਵੇਲੇ ਅਸੀਂ ਨਾ ਛਾਲ ਮਾਰੀਏ ਅਮਰੀਕਾ ਦੇ ਵਿੱਚ। ਸਹੀ ਹੈ। ਹਾਂ, ਏਦਾਂ ਹੀ ਆ। ਐਵੇਂ ਨੀ ਕੰਧ ਦੇ ਪਰਲੇ ਪਾਸੇ, ਮਸੀਕੋ ਦੀ ਬਾਰਡਰ ਦੇ ਪਰਲੇ ਪਾਸੇ, ਮਸੀਕੋ ਵੱਲ ਕਿੰਨੇ ਜਾਣੇ ਬੈਠੇ ਆ। ਸੋ ਇੱਥੇ ਰਹਿਣਾ ਤੇ ਢੰਗ ਨਾਲ ਹੀ ਪੈਣਾ। ਆਪਾਂ ਨਾਲ ਜੁੜੇ ਨੇ ਮਨਜੀਤ ਜੀ, ਸਤਿ ਸ਼੍ਰੀ ਅਕਾਲ। ਮਨਜੀਤ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ। ਮੈਂ ਦੱਸਣਾ ਸੀ ਕਿ ਜਿਹੜੇ ਆਪਣੇ ਲੋਕ ਨੇ ਟਰੱਕਿੰਗ ਕੰਪਨੀਆਂ ਬੜੀਆਂ ਵੱਡੀਆਂ ਖੋਲੀਆਂ, ਨਾਲ ਰਿਪੇਅਰ ਦਾ ਬਿਜ਼ਨਸ ਵੀ ਕਰਦੇ ਆ। ਮੈਂ ਤੁਹਾਨੂੰ ਆਪਣੀ ਹੱਡ ਬੀਤੀ ਦੱਸਦਾ ਵੀ ਅੱਜ ਤੋਂ 7-8 ਮਹੀਨੇ ਪਹਿਲਾਂ ਮੇਰਾ ਟਰੱਕ ਖਰਾਬ ਹੋ ਗਿਆ ਤੇ ਮੈਂ ਉਹਨਾਂ ਦੇ ਮਿਸਤਰੀ ਕੋਲ ਲੈ ਗਿਆ। ਮੈਂ ਕਿਹਾ ਬਈ ਮੇਰਾ ਟਰੱਕ ਖਰਾਬ ਹੈ, ਦੱਸੋ ਇਹਦਾ ਆਇਲ ਜਿਹਾ ਲੀਕ ਕਰਦਾ ਹੈਡ ਜੋ। ਉਹ ਕਹਿੰਦੇ ਜੀ ਹੈਡ ਪੈਣਾ ਇਹਦਾ। ਚਲੋ ਹੈਡ ਖੋਲਿਆ, ਫਿਰ ਕਹਿੰਦੇ ਜੀ ਪਿਸਟਨ ਵੀ ਪੈਣੇ ਆ। ਮੈਂ ਕਿਹਾ ਚਲੋ ਪਾ ਦੋ। ਬਾਅਦ ਚ ਅਖੀਰ ਜੋ ਬੰਨਣ ਲੱਗੇ ਫਿਰ ਕਹਿੰਦੇ ਜੀ ਇਹਦੇ ਇੰਜੈਕਟਰ ਵੀ ਪੈਣੇ ਆ। ਚਲੋ ਮੇਰਾ ਜੀ ਘੱਟੋ ਘੱਟ ਵੀ $17,000-18,000 ਉਦੋਂ ਮੇਰਾ ਲੱਗ ਗਿਆ ਕੈਸ਼। ਤੇ ਉਦੋਂ ਬਾਅਦ ਤੁਸੀਂ ਮੰਨਣਾ ਨਹੀਂ, ਮੈਂ ਇੱਕ ਗੇੜਾ ਸ਼ਿਕਾਗੋ ਨੂੰ ਜਾ ਰਿਹਾ ਸੀ। ਜਦੋਂ ਮੈਂ ਵਾਪਸ ਆ ਰਿਹਾ, ਜੌਪਲਨ ਦੇ ਕੋਲ ਟਰੱਕ ਮੇਰਾ ਫਿਰ ਡਾਊਨ ਹੋ ਗਿਆ। ਕਾਲਾ ਧੂੰਆਂ, ਤੇਲ ਥੱਲੇ, ਇਹ ਉਹ ਬੜਾ ਰਾਣ। ਫਿਰ ਉੱਥੋਂ ਟੋਕ ਕਰਾ ਕੇ ਫਿਰ ਮੈਂ ਇੱਕ ਮਿਸਤਰੀ ਕੋਲ ਲੋਕਲ ਉੱਥੇ ਲੈ ਕੇ ਗਿਆ, ਨਾਲ ਹੀ 20 ਮੀਲਾਂ ਤੇ। ਉਹ ਕਹਿੰਦੇ ਜੀ ਤੁਹਾਡੇ ਦਾ ਇੰਜੈਕਟਰ ਪੈਣਾ। ਮੈਂ ਕਿਹਾ ਮੈਂ ਤਾਂ ਜੀ ਪਿਛਲੇ ਹਫ਼ਤੇ ਯਾਰ ਇੰਜੈਕਟਰ ਪਾ ਕੇ ਆਇਆ। ਉਹ ਕਹਿੰਦਾ ਯਾਰ ਦੇਖ ਲਓ ਨਾਲ, ਇਹਦਾ ਕਿਹੜੇ ਇੰਜੈਕਟਰ ਹੈ। ਉਹ ਬਿਲਕੁਲ ਹੀ ਉਹ ਪੁਰਾਣੇ ਜਿਹੜੇ ਜਦੋਂ ਟਰੱਕ ਪਹਿਲਾਂ ਆਇਆ ਸੀ ਉਹਦੇ ਨਾਲ ਦੇ ਸੀ। ਵੀ ਇੰਨਾ ਦੇਖੋ ਵੀ ਇਹ ਲੋਕ ਆਪਣੇ ਬੰਦੇ ਆਪਣੇ ਦੇ ਕਿਵੇਂ। ਮੈਨੂੰ ਮੰਨਣਾ ਨਹੀਂ, ਤੁਸੀਂ $12,000 ਇੰਜੈਕਟਰਾਂ ਦੇ, ਫਰੇਟ ਲਾਈਨਰ ਕੈਸਕੇਡੀਆ ਦੇ ਨਵੇਂ ਪਾਉਣੇ ਪਏ ਉੱਥੇ ਜਾ ਕੇ। ਤੇ ਹੁਣ ਇਹ ਦੱਸੋ ਵੀ ਇਹ ਘਾਟਾ ਬੰਦਾ ਕਿੱਥੇ ਜਾਏਗਾ। ਇਹ ਕੁਛ ਆਪਣੇ ਬੰਦਿਆਂ ਨੂੰ, ਆਪਣੇ ਸ਼ੌਪਾਂ ਵਾਲਿਆਂ ਨੂੰ ਵੀ ਖੌਫ ਖਾਣਾ ਚਾਹੀਦਾ ਕਿ ਘੱਟੋ ਘੱਟ ਅਸੀਂ ਆਪਣੇ ਗਰੀਬ ਬੰਦਿਆਂ ਦਾ ਨਾਂ ਲਓ ਪੀਏ। ਹੁਣ ਮੈਂ ਦੱਸੋ ਸਾਰੀ ਉਮਰ ਮੇਰੇ ਕੋਲ ਤਾਂ ਕਦੀ ਅਸੀਸ ਨਹੀਂ ਉਹਨਾਂ ਨੂੰ ਨਿਕਲਣੀ। ਹੁਣ ਮੈਂ ਉਹ ਪੈਸੇ ਕਦੋਂ ਪੂਰੇ ਕਰਾਂਗਾ। ਤੇ ਮੰਨਾ ਨਹੀਂ, ਜਦੋਂ ਮੈਂ ਆ ਕੇ ਉੱਥੋਂ ਆਪਣੇ ਬੇਟੇ ਤੋਂ ਕਿਹਾ ਵੀ ਮੇਰੇ ਟਰੱਕ ਡਾਊਨ ਹੋ ਗਿਆ ਯਾਰ, ਤੇ ਮੈਨੂੰ ਆਪਣਾ ਕਾਰਡ ਤੇ ਮੇਰੇ ਕਦੋਂ ਮੂੰਹ ਚੋਂ ਕਰੋੜ ਨਿਕਲ ਆਇਆ। ਇੰਨੀ ਮਾੜੀ ਕਰਦੇ ਸਾਡੇ ਲੋਕ ਜੀ। ਬਸ ਮੇਰੇ ਤੋਂ ਅੱਗੇ ਗੱਲ ਨਹੀਂ ਹੁੰਦੀ। ਠੀਕ ਹੈ ਜੀ, ਥੈਂਕ ਯੂ।
ਕੋਈ ਨਾ ਤੁਸੀਂ ਸੰਭਾਲੋ ਕੋਈ ਨਹੀਂ, ਆਪਣਾ ਆਪ। ਤੁਸੀਂ ਬਿਜ਼ਨਸ ਕਰਦੇ ਆ ਜੀ। ਆਪਣੇ ਬਿਲਕੁਲ ਜੀ, ਗੱਲ ਇਹਨਾਂ ਦੀ ਠੀਕ ਆ। ਹੂੰ। ਬਿਜ਼ਨਸ ਨੂੰ ਵਧਾਉਣਾ ਕੋਈ ਕ੍ਰਾਈਮ ਨਹੀਂ, ਨਹੀਂ ਹੈਗਾ, ਨਹੀਂ। ਵਧਾਓ ਬਿਜ਼ਨਸ ਨੂੰ। ਜੀ, ਜੀ। ਹਰ ਕੋਈ ਬੰਦਾ ਥੋੜੇ ਤੋਂ ਸ਼ੁਰੂ ਕਰਦਾ, ਫਿਰ ਵੱਡੀ ਕੰਪਨੀ ਬਣਦੀ ਆ। ਹੁਣ ਹੂੰ। ਟਰੱਕਿੰਗ ਦੇ ਨਾਲ ਰਿਲੇਟਡ ਮੈਨੂੰ ਲੱਗਦਾ ਆ ਵੀ ਰੋਟੀ ਖਾਣ ਤੱਕ ਬਿਜ਼ਨਸ ਆ। ਜੀ। ਇਹ ਟਰੱਕਿੰਗ ਬਿਜ਼ਨਸ ਬਹੁਤਿਆਂ ਨੂੰ ਰੋਟੀ ਦਿੰਦਾ ਆ। ਜੀ, ਜਾਂ ਜੀ। ਤੁਸੀਂ ਰਿਪੇਅਰ ਦਾ ਕੰਮ ਕਰਦੇ ਆ, ਟਰੱਕ ਪਾਰਟਸ ਦਾ ਹੂੰ। ਕੰਮ ਕਰਦੇ ਆ, ਟਾਇਰਾਂ ਦਾ ਕੰਮ ਕਰਦੇ ਆ, ਹੂੰ। ਟਰੱਕਾਂ ਦਾ ਟੈਕਸ ਦਾ ਕੰਮ ਆ, ਜੀ। ਜਾਂ ਤੁਸੀਂ ਆ ਕੱਲੀਆਂ-ਕੱਲੀਆਂ ਚੀਜ਼ਾਂ ਜਿੰਨੀਆਂ ਵੀ ਗਿਣਾਉਂਦੇ ਆ, ਕਿੰਨਾ ਕੁਛ ਆ। ਕਿੰਨੇ ਢਾਬੇ ਆ ਰੋਟੀ ਖਾਂਦੇ ਆ ਤੁਹਾਡੇ ਸਿਰ ਤੇ। ਜੇ ਤੁਸੀਂ ਉੱਥੇ ਰੋਟੀ ਖਾਂਦੇ ਨਾ, ਉਹ ਤੁਹਾਡੇ ਸਿਰ ਤੇ ਰੋਟੀ ਖਾਂਦੇ ਆ। ਰੋਟੀ ਖਾਂਦੇ, ਸਹੀ ਆ। ਠੀਕ ਹੈ? ਜੇ ਹੂੰ। ਤੁਸੀਂ ਟਰੱਕ ਰਿਪੇਅਰ ਦੇ ਲੈ ਕੇ ਜਾਂਦੇ ਆ, ਕੋਈ ਟਰੱਕਾਂ ਹੂੰ। ਵਾਲਾ ਰਿਪੇਅਰ ਕਰਦਾ ਆ, ਹੂੰ। ਉਹ ਰੋਟੀ ਖਾਂਦਾ ਤੁਹਾਡੇ ਸਿਰ ਤੇ। ਤੇ ਹੂੰ। ਤੁਸੀਂ ਉਹ ਟਰੱਕ ਰਿਪੇਅਰ ਕਰਕੇ ਆਪਣਾ ਰੋਟੀ ਪਹੁੰਚਾਉਂਦੇ। ਪਰ ਗੱਲ ਓਨੈਸਟੀ ਦੀ ਆ ਕਿ ਬਿਲਕੁਲ। ਤੁਸੀਂ ਜਿਸ ਬਿਜ਼ਨਸ ਦੇ ਵਿੱਚ ਆ, ਓਨੈਸਟੀ ਨਾਲ ਕਰੋ, ਤਾਂ ਕਿ ਹੂੰ। ਅਗਲਾ 10 ਬੰਦਿਆਂ ਨੂੰ, ਹੋਰਨਾਂ ਨੂੰ ਵੀ ਰੈਫਰ ਕਰੇ ਵੀ ਉੱਥੇ ਜਾਓ। ਤੇ ਜੀ। ਜੇ ਇਦਾਂ ਦੇ ਪਾਰਟੀ ਗੰਦਮੰਦ ਹੀ ਪਾ ਦੇਣਾ ਆ, ਤੇ ਫਿਰ ਅਗਲਾ 10 ਬੰਦਿਆਂ ਨੂੰ ਤਾਂ ਤੁਹਾਡੀ ਬਹੁਤੀ ਜ਼ਿਆਦਾ ਹੀ ਸਿਫਤ ਕਰਕੇ ਦੱਸੂਗਾ। ਹਾਂਜੀ। ਜਿਹੜਾ ਬੰਦਾ ਇੱਕ 에ਅਰ ਤੇ ਆਣ ਕੇ ਇਹ ਗੱਲ ਕਰੀ ਜਾਂਦਾ ਆ ਵੀ ਮੇਰੇ ਹੂੰ। ਟਰੱਕ ਦੇ ਵਿੱਚੋਂ ਆ ਨਿਕਲਿਆ। ਕਿੰਨਾ ਵੈਸੇ ਦੁਖੀ ਸ਼ਰਮ ਹੋਊਗਾ ਹੋਣੀ ਬੰਦਾ। ਚਾਹੀਦੀ ਆ, ਰੋਟੀ ਖਾਣੀ ਆ ਤੁਸੀਂ। ਜੀ। ਤੁਸੀਂ ਉਸ ਜਗ੍ਹਾ ਤੇ ਖੜੇ ਹੋ ਕੇ ਦੇਖੋ ਵੀ ਹੂੰ। ਮੈਂ ਇਹਦੇ ਆ ਕਰ ਰਿਹਾ, ਜੇ ਮੇਰੀ ਚੀਜ਼ ਹੋਵੇ ਫਿਰ। ਫੇਰ ਸਹੀ ਹੈ। ਤੁਸੀਂ ਓਨੈਸਟੀ ਨਾਲ ਕੰਮ ਕਰੋ, ਤੁਹਾਡੇ ਵੀ ਨਿਆਣੇ ਆ। ਜੇ ਤੁਸੀਂ ਏਦਾਂ ਅਗਲੇ ਤੋਂ ਪੈਸੇ ਲੈ ਕੇ ਆਪਣੇ ਬੱਚਿਆਂ ਨੂੰ ਖਿਲਾਉਂਦੇ, ਭਲਾ ਕਿੱਥੇ ਹੋਣਾ ਆ, ਜੇ ਤੁਸੀਂ ਹੂੰ। ਧਾਰਮਿਕ ਤੌਰ ਤੇ ਸੋਚਦੇ ਆ ਤੇ। ਨਹੀਂ, ਜੀ। ਬਿਲਕੁਲ ਜੀ, ਇਸ ਤਰ੍ਹਾਂ ਦੇਖੋ ਕਮਾਈ ਕਿੰਨੀ ਔਖੀ ਹੈ, ਤੇ ਤੁਸੀਂ ਚਲੋ ਬੰਦੇ ਨੇ ਹਰ ਭਾਵੇਂ ਕੋਈ ਰਿਪੇਅਰ ਵਾਲਾ, ਭਾਵੇਂ ਕੋਈ ਵੀ ਹੈ, ਉਹਨੇ ਬੰਦੇ ਨੇ ਜਿਹੜਾ ਕੰਮ ਕੀਤਾ ਉਹਦੇ ਤੋਂ ਮਿਹਨਤ ਲੈ ਲਓ, ਥੋੜ੍ਹੀ ਮੋਟੀ ਵੱਧ ਲੈ ਲਓ ਜੇ ਤੁਹਾਡਾ ਕੋਈ ਐਕਸਟਰਾ ਤੁਹਾਨੂੰ ਕਰਨਾ ਪੈ ਗਿਆ। ਪਰ ਇਸ ਤਰ੍ਹਾਂ ਧੋਖਾ ਕਿਸੇ ਨਾਲ ਕਰਨਾ, ਔਰ ਫਿਰ ਉਹ ਬੰਦਾ ਖੱਜਲ ਖੁਆਰ ਹੁੰਦਾ ਰਾਹਾਂ ਦੇ ਵਿੱਚ, ਉਹਨੂੰ ਟੋਹ ਕਰਕੇ ਲਿਆਉਣਾ ਪਿਆ, ਜਿਹੜੇ ਮਨਜੀਤ ਜੀ ਆ ਕੇ ਦੱਸ ਕੇ ਗਏ ਨੇ, ਤੇ ਕਿੰਨੀ ਮਾੜੀ ਗੱਲ ਆ। ਇਹ ਤਾਂ ਬਿਲਕੁਲ। ਸਾਨੂੰ ਸਿੱਖਿਆ ਕਿਤੇ ਵੀ ਕਿਤਾਬ 'ਚ ਨਹੀਂ ਲਿਖਿਆ, ਕਿ ਨਾ ਸਾਨੂੰ ਕਿਸੇ ਸਾਡੇ ਧਾਰਮਿਕ ਗ੍ਰੰਥਾਂ ਨੇ ਸਾਨੂੰ ਸਿੱਖਿਆ ਦਿੱਤੀ। ਉਹਨਾਂ ਨੇ ਤਾਂ ਕਿਹਾ ਭਾਈ ਹੱਕ ਦੀ ਖਾਓ, ਪਰਾਇਆ ਹੱਕ ਤਾਂ ਖਾਣਾ ਨਹੀਂ ਉਹਨਾਂ ਵੀ ਨੇ। ਧਰਮ ਨੂੰ ਹਾਂ ਮੰਨਦੇ ਤੁਸੀਂ, ਜੀ। ਤੁਹਾਡੀ ਕੌਂਸ਼ੀਅਸ ਅਲਾਓ ਕਿਵੇਂ ਕਰਦੀ ਆ ਅਲਾਓ ਕਿਵੇਂ ਤੁਹਾਨੂੰ ਕਰਦੀ ਹੈ, ਕਿ ਬਿਲਕੁਲ। ਤੁਸੀਂ ਗਲਤ ਕੰਮ ਕਰੋ। ਹੂੰ। ਇੱਥੇ ਕਿਤੇ ਤੁਸੀਂ ਫਸ ਗਏ ਨਾ, ਹੂੰ। ਫੇਰ ਤਾਂ ਬੇਸ਼ਰਮੀ ਦਾ ਮਖੌਟਾ ਪਾ ਕੇ ਆਪਾਂ ਤੁਰੇ ਫਿਰਾਂਗੇ। ਹੂੰ। ਅਗਲੇ ਕਾਲ ਨੇ ਰਾਜ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਰਾਜ। ਸਤਿ ਸ਼੍ਰੀ ਅਕਾਲ ਜੀ। ਅੱਛਾ, ਮੈਂ ਨਾ, ਮੇਰੇ ਕੋਲ ਵੀ ਸ਼ਾਪ ਹੁੰਦੀ ਸੀ, ਮੈਂ 10 ਸਾਲ ਆਪਣਾ ਕੰਮ ਕੀਤਾ। ਜੀ। ਇਹ ਜਿਹੜੇ ਆ ਨਾ ਆਪਣੇ ਬੰਦੇ ਸ਼ਾਪ ਤੇ ਕੰਮ ਕਰਾਉਂਦੇ ਆ ਜਾਂ ਕਰਦੇ ਆ, ਇਹ ਪੇਪਰ ਵਰਕ ਨਹੀਂ ਕਰਦੇ, ਸਾਈਨ ਨਹੀਂ ਕਰਦੇ। ਜੀ। ਇੱਥੇ ਤੁਸੀਂ ਕਿਸੇ ਦੀ ਗੱਡੀ ਨੂੰ ਟੱਚ ਨਹੀਂ ਕਰ ਸਕਦਾ ਮਕੈਨਿਕ, ਜਿੰਨੇ ਕੋਲ ਸਾਈਨ ਪੇਪਰ ਵਰਕ ਨਹੀਂ ਕਰਦੇ। ਉਹ ਤੇ ਕੱਲਾ ਪਾਰਟ ਲਿਖਣਾ ਪੈਂਦਾ ਤੇ ਕੱਲੀ ਪ੍ਰਾਈਸ ਲਿਖਣੀ ਪੈਂਦੀ ਆ ਜੀ। ਇਹ ਆਪਣੇ ਬੰਦੇ ਜਿੱਦਾਂ ਨੀ ਇੰਡੀਆ ਹੁੰਦਾ ਸੀ, ਮੂੰਹ ਜ਼ਬਾਨੀ ਗੱਲਾਂ ਬਾਤਾਂ ਕਰਕੇ ਕਰ ਲੈਂਦੇ ਆ। ਪਰ ਜੇ ਲਿਖਿਆ ਹੋਵੇ ਪੇਪਰ ਦੇ ਵਿੱਚ, ਡੀਲਰਸ਼ਿਪ ਜਾਓ, ਤੁਹਾਡੇ ਕਾਰ ਨੂੰ ਤਾਂ ਚਲਾਉਂਦੇ ਆ, ਪਹਿਲਾਂ ਸਾਈਨ ਕਰਾਉਂਦੇ ਆ। ਤੇ ਉਹ ਵੀ ਤੁਸੀਂ ਤੁਹਾਡੇ ਕੋਲ ਪੇਪਰ ਹੋਊਗਾ, ਜੇ ਤੁਹਾਡਾ ਨੁਕਸਾਨ ਦੁਬਾਰੇ ਦਾ ਹੋਇਆ, ਜੇ ਉਹ ਕਹਿੰਦੇ ਕੀਤਾ, ਤੁਸੀਂ ਬਾਹਰ ਆਟੋਮੋਟਿਵ ਆ, ਉਹਨਾਂ ਨੂੰ ਤੁਹਾਡੀ ਕੰਪਲੇਂਟ ਕਰ ਸਕਦੇ ਆ। ਉਹ ਤੁਹਾਡਾ ਫ੍ਰੀ ਫੇਸ ਕਰਾ ਕੇ ਦੋਗੇ ਉਹਨਾਂ ਕੰਪਨੀ ਤੋਂ, ਨਾਲ ਪੈਸੇ ਵੀ ਵਾਪਸ ਦਵਾਉਂਦੇ ਆ। ਮੇਰੇ ਨਾਲ ਹੋ ਚੁੱਕੀਆਂ ਆ ਜੀ। ਤਾਂ ਮੈਂ ਦੱਸਣਾ ਸੀ ਕਿ ਆਪਣੇ ਬੰਦੇ ਕੋਈ ਵੀ ਕਿਸੇ ਵੀ ਕੰਮ ਦੇ ਵਿੱਚ ਪੇਪਰ ਵਰਕ ਕੋਈ ਨਹੀਂ ਕਰਦਾ। ਇੱਥੋਂ ਤਾਂ ਅਸੀਂ ਸ਼ੁਰੂਆਤ ਕੀਤੀ ਸੀ ਪ੍ਰੋਗਰਾਮ ਦੀ। ਹਾਂਜੀ, ਇੱਥੋਂ ਸ਼ੁਰੂਆਤ ਕੀਤੀ ਸੀ ਕਿ ਥੋੜੀ ਜਾਗਰੂਕਤਾ ਜ਼ਰੂਰੀ ਹੈ, ਪੇਪਰ ਵਰਕ ਜ਼ਰੂਰੀ ਹੈ ਜੀ। ਸੋ ਇਹਦੇ ਵਿੱਚ ਇਹ ਆ ਵੀ ਜਿਹੜਾ ਬੰਦਾ ਪੇਪਰ ਵਰਕ ਜਿਹਨੇ ਲੈਣਾ ਆ, ਅੱਜ ਕਰੋ ਮੈਂ ਆਪਣੀ ਕਾਰ ਠੀਕ ਕਰਾਈ ਆ, ਠੀਕ ਹੈ, ਇਹ ਖੁਦ ਨੂੰ ਮੈਨੂੰ ਵੀ ਚਾਹੀਦਾ ਵੀ ਮੈਂ ਲਿਖਾ ਕੇ ਲੈ ਕੇ ਆਵਾਂ ਕੀ ਹੈ। ਜੇ ਉਹੀ ਰਸੀਦ ਮੈਂ ਹੋਰ ਕਿਸੇ ਨੂੰ ਦੇ ਦੇਣੀ, ਵੀ ਤੂੰ ਵੀ ਟੈਕਸ ਦੇ ਵਿੱਚ ਦੇਦਾ, ਤਾਂ ਫਿਰ ਮੈਂ ਕਿਉਂ ਲਿਖਾਉਂਗੀ? ਹਨਾ? ਇਹ ਕੰਮ ਜੋ ਕੰਮ ਹੋ ਰਹੇ ਉਹਦੀਆਂ ਗੱਲਾਂ ਕਰ ਰਹੇ ਆ, ਕੋਲੋਂ ਨਹੀਂ ਕੱਢ ਰਹੇ ਜੀ। ਇਹ ਬਹੁਤ ਕੁਝ ਹੋ ਰਿਹਾ ਆ, ਇਹ ਸਾਰੀਆਂ ਥਾਵਾਂ ਤੋਂ ਹੋ ਰਿਹਾ ਆ। ਇਹ ਇੱਕ ਨਹੀਂ, ਜਿੱਦਾਂ ਕਨੈਕਟਡ ਇੱਕ ਦੂਜੇ ਦੇ ਨਾਲ ਰੋਟੀ ਆ ਨਾ, ਇੱਕ ਦੂਜੇ ਦੇ ਨਾਲ ਰੋਟੀ ਜੁੜੀ ਹੋਈ ਆ ਸਾਡੀ, ਜਿੰਨੇ ਵੀ ਬਿਜ਼ਨਸ ਜੁੜੇ ਹੋਏ ਆ, ਉੱਥੇ ਇਹ ਕੰਮ ਜਿਹੜੇ ਨਾ ਓਲਾ ਵੀ ਜੁੜਿਆ ਹੋਇਆ ਹੈ। ਹਾਂ, ਉੱਥੇ ਵੀ ਅਸੀਂ ਇਹ ਬਹੁਤੇ ਕੰਮ ਕਰਦੇ ਆ। ਇਹ ਸੁਣਨ ਦੇ ਵਿੱਚ ਆਇਆ, ਮੈਂ ਹੈਰਾਨ ਰਹਿ ਗਈ ਬੰਦੇ ਤੋਂ, ਵੀ ਉਹ ਕਹਿੰਦੇ ਵੀ ਨਹੀਂ, ਉਹ ਏਦਾਂ ਆ ਵੀ ਇੱਕ ਥਾਂ ਤੋਂ ਰਸੀਦ ਲੈ ਲਈਦੀ ਆ ਤੇ ਉਹੋ ਹੀ ਫਿਰ ਵੰਡ ਲਈਦੀ ਆ, ਤੇ ਉੱਥੇ ਬਹੁਤੇ ਸਾਰੇ ਜਿਹੜੇ ਲੋਕ ਆ, ਉਹ ਟੈਕਸ ਟੂਕਸ ਦਾ ਪਤਾ ਨਹੀਂ ਕੀ ਕੁਛ ਕਰਦੇ ਆ, ਟੈਕਸ ਵਾਲੇ ਕਰਦੇ ਹੋਣਗੇ, ਪਤਾ ਨਹੀਂ ਕੀ ਕਰਦੇ ਆ, ਕਿਉਂਕਿ ਸਾਡਾ ਇਹ ਬਿਜ਼ਨਸ ਨਹੀਂ। ਇਹ ਦੱਸਣ ਦੇ ਅਨੁਸਾਰ ਆ ਵੀ ਇਹ ਗੱਲਾਂ ਆ ਨਾ ਜਿਹੜੀਆਂ ਉਹ ਹੁੰਦੀਆਂ ਆ, ਹੋ ਰਹੀਆਂ ਆ। ਇਸ ਕਰਕੇ ਹੀ ਗੱਲ ਹੁੰਦੀ ਆ, ਇਸ ਕਰਕੇ ਫਰਾਡ ਹੁੰਦੇ ਆ। ਭਾਈ ਅਮਰੀਕਾ 'ਚ ਹੀ ਰਹਿਣਾ ਆ, ਤੁਸੀਂ ਕੰਮ ਕਾਜ ਸਾਫ਼ ਸੁਥਰਾ ਕਰੋ, ਨਹੀਂ ਪੁੱਗਦਾ ਬਥੇਰਾ ਕੁਛ ਆ।
ਲੋਕ ਹੂੰ। ਤੁਸੀਂ ਦੇਖਦੇ ਆ ਸਟੋਰਾਂ ਦੇ ਵਿੱਚ ਜਾਂਦੇ ਨਾ ਗਰੋਸਰੀ ਲੈਣ, ਹਾਂਜੀ, ਬਿਲਕੁਲ। ਰੇਹੜੀਆਂ ਚੱਕਦੇ ਆ ਉਹ, ਰੇਹੜੀਆਂ ਇਕੱਠੀਆਂ ਹੂੰ। ਕਰਕੇ ਲਿਆਉਂਦੇ ਪਾਰਕਿੰਗ ਲਾਟ 'ਚ ਰੋਟੀ ਉਹ ਵੀ ਖਾਂਦੇ ਆ। ਰੋਟੀ ਉਹ ਵੀ ਖਾਂਦੇ, ਕਈਆਂ ਸਹੀ ਦੇ ਗੱਲ। ਕੋਲ ਘਰ ਵੀ ਹੈਗੇ ਆ, ਬਹੁਤ ਕੁਛ ਆ। ਸੋ ਹੂੰ। ਉੱਥੇ ਤੁਸੀਂ ਆਪਣਾ ਲਾਲਚ ਆ ਨਾ ਉਹਨੂੰ ਪਰੇ ਕਰ ਲਓ ਥੋੜਾ ਜਿਹਾ, ਜੀ। ਪਰ ਤੁਸੀਂ ਐਨ ਹੱਕ ਦੀ ਕਮਾਈ ਖਾਓ, ਸਭ ਕੁਝ ਬਣ ਜਾਂਦਾ ਆ। ਬੰਦੇ ਨੇ ਅਖੀਰ ਦੇ ਵਿੱਚ ਰੋਟੀ ਖਾਣੀ ਆ, ਨਾਲ ਹੂੰ। ਕੋਈ ਨਹੀਂ ਲੈ ਕੇ ਜਾਂਦਾ। ਹੂੰ। ਹਾਂ, ਬਿਜ਼ਨਸ ਬਣਾਓ, ਜੀ। ਆਪਾਂ ਖੁਸ਼ ਆ। ਹੂੰ। ਪੰਜਾਬੀਆਂ ਦੇ ਬਿਜ਼ਨਸ ਹੋਣੇ ਚਾਹੀਦੇ ਆ। ਇੱਕ ਤੁਸੀਂ ਟਰੱਕ ਲਿਆਇਆ, ਟਰੱਕ ਦੇ ਮਾਲਕ ਆ, ਉਸ ਵੇਲੇ ਬੜੀ ਖੁਸ਼ੀ ਹੁੰਦੀ ਵੀ ਜੋ ਤੁਹਾਡਾ ਜੀ ਕਰਦਾ ਤੁਸੀਂ ਟਰੱਕ ਦੇ ਉੱਤੇ ਲਿਖਾਇਆ ਆ। ਜਿਹਦਾ ਸਹੀ। ਤੁਹਾਡਾ ਜੀ ਕਰਦਾ ਉਹਦੀ ਫੋਟੋ ਹੂੰ। ਲਾਈਓ ਆ। ਜੀ, ਜੇ ਸਹੀ। ਕੋਈ ਦੂਜੇ ਤੀਜੇ ਦਾ ਹੋਵੇ ਨਾ ਉਹਦੀ ਕੰਪਨੀ ਦਾ ਹੋਊਗਾ। ਹੂੰ। ਤੁਸੀਂ ਆਪਣੇ ਟਰੱਕਾਂ ਦੇ ਉੱਤੇ ਹੂੰ। ਕਲਚਰ ਤੋਂ ਲੈ ਕੇ ਧਾਰਮਿਕ ਚੀਜ਼ਾਂ ਜਿਹੜੀਆਂ ਉਹ ਲਾਈਆਂ ਹੋਈਆਂ ਆ। ਲਾਈਆਂ ਹੁੰਦੀਆਂ, ਜੋ ਬਿਲਕੁਲ। ਤੁਹਾਡੀਆਂ ਕੋਈ ਲਾਈਨਾਂ ਲਿਖਣੀਆਂ ਆ ਉਹ ਲਿਖੀਆਂ ਹੋਈਆਂ ਆ। ਜੇ ਹੂੰ। ਤੁਸੀਂ ਤੁਹਾਡੀ ਮਾਲਕੀ ਆ ਨਾ ਤਾਂ ਹੀ ਹੂੰ। ਤੁਸੀਂ ਤਾਂ ਹੀ ਕਹਿੰਦੇ ਆ, ਲਿਖਿਆ, ਤਾਂ ਹੀ ਲਿਖੀ ਹੋਈ ਆ। ਜੀ। ਇਹ ਤੇ ਪ੍ਰਾਊਡ ਕਰਿਆ ਕਰੋ ਤੁਸੀਂ ਥੋੜਾ ਬਹੁਤਾ ਵੀ ਹੂੰ। ਹਾਂ ਸਾਡੀ ਚੀਜ਼ ਹੈਗੀ ਆ, ਅਸੀਂ ਆ ਕਰ ਰਹੇ ਆ। ਹੂੰ। ਅਸੀਂ ਬਈ ਕਿਸੇ ਮਤਲਬ ਕਿ ਤੋਰ ਕੇ ਥੋੜ੍ਹੋ ਲਿਆਂਦਾ ਹੈ, ਪੈਸੇ ਦੇ ਕੇ ਲਿਆਂਦਾ ਟਰੱਕ ਵੀ, ਲੈਣਾ ਕਿਹੜਾ ਸੌਖਾ ਆ। ਜਿਵੇਂ ਦੱਸ ਕੇ ਗਏ ਸੀ ਕਾਲਰ, ਕਹਿੰਦੇ ਵੀ ਕਈ ਥਾਈਂ ਘਰ ਦੀਆਂ ਕੀਮਤਾਂ ਆਉਂਦੀਆਂ ਜਿੰਨੀਆਂ ਟਰੱਕ ਦੀਆਂ ਵਾ। ਜੀ 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 ਸੋ ਬਿਲਕੁਲ। ਬਲਵਿੰਦਰ ਕੌਰ ਜੀ, ਆਪਾਂ ਅੱਜ ਗੱਲਾਂ ਟਾਈਮ ਬਾਤਾਂ। ਵੀ ਹੋ ਗਿਆ ਹਾਂਜੀ। ਤੇ ਆਪਣੇ ਲਾਸਟ ਕਾਲਰ ਜੁੜੇ ਹੋਏ ਨੇ ਮੋਹਨ ਲਾਲ ਜੀ। ਜੀ ਜੀ ਜ਼ਰੂਰ। ਜੀ ਮੋਹਨ ਲਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸਤਿ ਸ਼੍ਰੀ ਸ਼੍ਰੀ ਅਕਾਲ। ਅਕਾਲ ਜੀ। ਉਹ ਮੈਂ ਤੇ ਆਪਣੇ ਕਹਿਣ ਡੇ ਨਾ ਦੇਸੀ ਇਦਾਂ ਕਰਦੇ ਆ ਤੇ ਵਲੈਤੀ ਇਦਾਂ ਕਰਦੇ ਨੇ, ਆਪਾਂ ਨੂੰ ਵਲੈਤੀ ਵਧੀਆ ਨੇ, ਦੇਸੀਆਂ ਕੋ ਘੱਟ ਜਾਓ। ਮੈਂ ਟਾਇਰ ਪਵਾਇਆ ਸੀ ਅੱਜ ਤੋਂ 4 ਮਹੀਨੇ ਪਹਿਲਾਂ ਜੀਪ ਤੇ ਜੀ। ਉਹ ਇੱਕ ਜੀ ਅਗਲੇ ਟਾਇਰ ਤੇ ਕਿੱਲ ਵੱਜ ਗਿਆ, ਠੀਕ ਹੈ ਕਿੱਲ ਜੀ। ਵੱਜ ਕੇ ਆਰ ਪਾਰ ਹੋ ਗਿਆ। ਤੇ ਮੈਂ ਉਹਨਾਂ ਕੋਲ ਗਿਆ, ਮੈਂ ਕਿਹਾ ਵੀ ਆ ਟਾਇਰ ਏਦਾਂ ਖਰਾਬ ਹੋ ਗਿਆ ਤੇ ਕਿੱਦਾਂ ਕਰਨੇ ਆ ਗੋਰੇ ਹੀ। ਉਹਨਾਂ ਕੋਈ ਨਹੀਂ ਮੈਨੂੰ ਪੁੱਛਿਆ ਵੀ ਆਪਣੀ ਰਸੀਦ ਲਿਆ ਕਿ ਨਾ ਲਿਆ। ਉਹਨਾਂ ਆਪਣੇ ਕੰਪਿਊਟਰ ਚੈੱਕ ਕੀਤਾ, ਹਾਂ ਕਹਿੰਦੇ ਟਾਇਰ ਸਾਡੇ ਕੋਲ ਪਏ ਆ। ਕੋਈ ਪੈਸਾ ਨਹੀਂ ਲਿਆ, ਉਹਨਾਂ ਟਾਇਰ ਚੱਕ ਕੇ ਨਵਾਂ ਪਾਤਾ। ਜੇ ਹੁੰਦੇ ਦੇਸੀ ਉਹਨੇ ਕਹਿਣਾ ਉਹ ਰਾਹ ਤੇਰਾ ਤੇ ਮੇਰਾ 10,000 ਮੈਂ ਨਹੀਂ ਪਵਾ ਕੇ ਦੇਣਾ, ਮੇਰਾ ਕਸੂਰ ਨਹੀਂ। ਤੇ ਟਾਇਰ ਕਿੱਲ ਵੱਜਾ ਤੇ ਇੱਥੇ ਦੇਖ ਲਓ ਇੰਨੀ ਸਹੂਲਤ ਕਰਦੇ ਆ ਜਿਹੜੇ ਕਿ ਆਪਣੇ ਦੇਸੀਆਂ ਕੋਲ ਤੇ ਉਹ ਬਥੇਰਾ ਕੁਛ ਕਰੀ ਜਾਂਦੇ। ਹੁਣ ਛੱਡੋ ਪਰੇ ਕੀ ਕਹਿਣਾ, ਬੜਾ ਕੁਛ ਕਰਦੇ ਆ ਪਰ ਬਾਅਦ ਚ ਬਚਾ ਕੇ। ਇੱਕ ਮੈਂ ਟਰੱਕ ਵਾਲਿਆਂ ਨੂੰ ਥੋੜੀ ਜਿਹੀ ਕਹਿਣੀ ਚਾਹੁੰਦਾ ਵਾ ਕਿ ਜਦੋਂ ਵੀ ਫ੍ਰੀ ਵੇ ਤੇ ਜਾਂਦੇ ਆ ਨਾ, ਕਿਤੇ ਵੀ ਜਾਂਦੇ ਆ, ਤਿੰਨਾਂ ਲੈਣਾ ਚ ਟਰੱਕ ਚਾਹੁੰਦੇ ਹੁੰਦੇ ਆ। ਇੱਕ ਜਦੋਂ ਘਰ ਨੂੰ ਜਾਈਦਾ ਤਿੰਨਾਂ ਲੈਣਾ ਸਪੀਡਾਂ ਦਾ ਰੇਸਾਂ ਨਾਲ ਜਾਂਦੇ। ਇਹ ਕੰਮ ਨਾ ਕਰੋ, ਜ਼ਿੰਦਗੀ ਦਾ ਸਵਾਲ ਹੈ ਤੁਹਾਡਾ। ਉਹ ਭਾਈ ਕੌਣ ਸਮਝਾਵੇ, ਉਹ ਤਾਂ ਉਹਦੇ ਮਾਲਕ ਹੈ, ਕੌਣ ਸਮਝਾਊਗਾ। ਮੈਂ ਤੇ ਵੀਡੀਓ ਵੀ ਇਹਨਾਂ ਦੀਆਂ ਬੜੀਆਂ ਬਣਾਉਣਾ। ਘਰ ਜਾਂਦੇ ਨਾ ਟਰੱਕ ਸਪੀਡਾਂ ਤੇ ਚੱਲਦੀਆਂ, ਰੇਸਾਂ ਲਾਉਂਦੇ ਨੇ ਤਿੰਨਾਂ ਲੈਣਾ ਚ, ਗੱਡੀ ਵਾਲੇ ਨੂੰ ਕਿਸੇ ਨੂੰ ਸਾਈਡ ਨਹੀਂ ਦਿੰਦੇ। ਫਿਰ ਤੁਸੀਂ ਘਰਦਿਆਂ ਨੂੰ ਦਿਖਾਲਦੇ ਵੀ ਮੈਂ ਅੱਜ ਬਚ ਕੇ ਆ ਗਿਆ। ਅਸੀਂ ਲਾਗੇ ਨਹੀਂ ਹੈਗਾ, ਦੂਰ ਜੀ ਪਿੱਛੇ ਕਰ ਲਈ ਦੀ ਹੈ। 65 ਦੀ ਸਪੀਡ 55-60 ਰੁਪਏ ਕਰ ਲਈ ਦੀ ਹੈ। ਠੀਕ ਹੈ। ਥੈਂਕ ਯੂ ਮੋਹਨ ਲਾਲ ਜੀ, ਥੈਂਕ ਯੂ। ਦੇਖੋ ਜਾਂ ਜਿਸ ਤਰ੍ਹਾਂ ਬਿਜ਼ਨਸ ਜੁੜੇ ਹੋਏ ਆ ਨਾ ਜੀ, ਜਾਂ ਕੋਈ ਟਰੱਕ ਚਲਾਉਂਦਾ ਜਾਂ ਨਹੀਂ ਚਲਾਉਂਦਾ, ਜਾਂ ਕਿਸੇ ਦਾ ਵਾਹ ਵਾਸਤਾ ਹੈਗਾ ਜਾਂ ਹੈ ਨਹੀਂ, ਪਰ ਸਾਰੇ ਆਪਾਂ ਇੱਕ ਦੂਜੇ ਦੇ ਨਾਲ ਕਨੈਕਟਡ ਆ। ਜੀ। ਸ਼ਾਂਤੀ ਦੇ ਨਾਲ ਕੰਮ ਕਰੋ ਜਿਹੜਾ ਵੀ ਕਰਨਾ ਆ। ਚਲੋ ਕੋਈ ਨਹੀਂ, ਇਹਦੇ ਤੇ ਬਹੁਤ ਕੁਛ ਆ ਪਰ ਸਾਡੇ ਕੋਲ ਟਾਈਮ ਹੈ ਨਹੀਂ ਹੁਣ। ਬਿਲਕੁਲ ਜੀ, ਸਮਾਂ ਇਜਾਜ਼ਤ ਨਹੀਂ ਦਿੰਦਾ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਬਲਵਿੰਦਰ ਕੌਰ ਜੀ, ਬਹੁਤ ਧੰਨਵਾਦ ਇੰਨੀਆਂ ਵਧੀਆ ਗੱਲਾਂ ਤੇ ਇੰਨੀਆਂ ਖਾਸ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰਨ ਦੇ ਲਈ। ਜਿਵੇਂ ਮੈਂ ਟਰੱਕ ਚਲਾਉਂਦੀ ਰਹੀ ਹਾਂ। ਜੀ ਬਿਲਕੁਲ ਜੀ, ਬਿਲਕੁਲ। ਬਹੁਤ ਧੰਨਵਾਦ ਹੈ ਜੀ। ਸਾਡੇ ਕਾਲਰਸ ਦਾ ਬਹੁਤ ਧੰਨਵਾਦ ਆ ਕਿ ਕਈ ਜਾਣਕਾਰੀਆਂ ਉਹਨਾਂ ਨੇ ਸਾਂਝੀਆਂ ਕੀਤੀਆਂ। ਜਦੋਂ ਤੁਹਾਡੀ ਇੰਡਸਟਰੀ ਦੀ ਗੱਲ ਹੁੰਦੀ ਆ ਤੇ ਭਾਈ ਆਪਣੀ ਗੱਲ ਆ, ਜਿਹੜੇ ਆਪਣੇ ਦੁਖੜੇ ਆ, ਚੰਗੀਆਂ ਗੱਲਾਂ ਆ ਜਾਂ ਕੋਈ ਮਾੜੀਆਂ ਗੱਲਾਂ ਆ ਨਾ, ਸਾਂਝੀਆਂ ਸ਼ੇਅਰ ਕਰਿਆ ਕਰੋ ਤਾਂ ਕਿ ਥੋੜਾ ਜਿਹਾ ਸੁਧਾਰ ਹੋ ਸਕੇ। ਜੀ। ਬਹੁਤ ਧੰਨਵਾਦ ਜੀ। ਹੁਣ ਇੱਥੇ ਹੀ ਤੁਹਾਡੇ ਸਾਰਿਆਂ ਤੋਂ ਲਵਾਂਗੇ ਇਜਾਜ਼ਤ। ਅਗਲਾ ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਹੈ ਜੀ ਜਲਦ, ਤੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਮੁੜ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।